ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਅਸੀਂ ਕੋਈ ਹਿੰਦੂ ਧਰਮ ਦਾ ਵਿਰੋਧ ਕਰ ਰਹੇ ਹੋਈਏ, ਜਿਵੇਂ ਅਸੀਂ ਕੋਈ ਫੈਨੈਟਿਕ ਕਿਸਮ ਦੇ ਲੋਕ ਹੋਈਏ, ਜਿਵੇਂ ਸਾਡੀ ਸੋਚ ਕੋਈ ਤਾਲਿਬਾਨਾਂ ਵਾਂਗ ਕੋਈ ਤੰਗ ਸੋਚ ਹੋਏ। ਤੇ ਦੂਸਰੇ ਪਾਸੇ ਜਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਦੇ ਇਸ ਤੋਂ ਵੱਧ ਕੇ ਇੱਕ ਜ਼ਬਾਨੀ ਕਲਾਮੀ ਗੱਲ ਕਰਨਾ ਹੁੰਦਾ ਹੈ, ਇੱਕ ਇਤਿਹਾਸ ਦੇ ਵਿੱਚ ਕਰਕੇ ਵਿਖਾਇਆ ਹੁੰਦਾ ਹੈ। ਇੱਕ ਸਦੀ ਅਸੀਂ ਜਿਸ ਸਾਮਰਾਜ ਦੇ ਨਾਲ ਮੁਗਲ ਜਾਂ ਅਫਗਾਨ ਧਾੜਵੀਆਂ ਨਾਲ ਲੜੇ, ਉਹਨਾਂ ਦਾ ਯਕੀਨ ਇਸਲਾਮ ਦੇ ਵਿੱਚ ਸੀ। ਉਹਨਾਂ ਨੇ ਉਸ ਨੂੰ ਢਾਲ ਦੇ ਤੌਰ ਤੇ ਵੀ ਵਰਤਿਆ, ਤਲਵਾਰ ਦੇ ਤੌਰ ਤੇ ਵੀ ਵਰਤਿਆ। ਲੇਕਿਨ ਇਹਦੇ ਬਾਵਜੂਦ ਇੱਕ ਸਦੀ ਦੇ ਸੰਘਰਸ਼ ਤੋਂ ਬਾਅਦ ਜਿਹੜਾ ਘੱਲੂਘਾਰਿਆਂ ਦਾ ਦੌਰ ਹੈ, ਜਿਹੜਾ ਜੀਵਨ ਮੌਤ ਦੀ ਲੜਾਈ ਹੈ, ਜਿਹੜਾ ਟੂ ਬੀ ਔਰ ਨਾਟ ਟੂ ਬੀ ਦੀ ਗੱਲ ਹੈ, ਜਦੋਂ ਸਿੱਖਾਂ ਦੇ ਕੋਲ ਰਾਜ ਭਾਗ ਆਇਆ, ਉਸ ਰਾਜ ਭਾਗ 'ਚ ਇੱਕ ਵੀ ਮੁਸਲਮਾਨ ਦਾ ਧਰਮ ਜਿਹੜਾ ਉਹ ਕਨਵਰਟ ਨਹੀਂ ਕੀਤਾ ਗਿਆ ਜ਼ਬਰਦਸਤੀ। ਬਰਾਬਰ ਤੌਰ ਦੇ ਉੱਤੇ ਹਰ ਧਰਮ ਦਾ ਆਦਰ ਕੀਤਾ ਗਿਆ। ਤੇ ਸ਼ਾਹ ਮੁਹੰਮਦ ਤੋਂ ਵੱਧ ਕੇ ਇਹਦੀ ਕੀ ਉਦਾਹਰਣ ਹੋ ਸਕਦੀ ਹੈ ਕਿ ਇੱਕ ਮੁਸਲਮਾਨ ਕਵੀ ਕੀਰਨੇ ਪਾ ਰਿਹਾ ਕਿ ਭਾਈ ਇਹ ਰਾਜ ਜਿੱਥੇ ਦੁਨੀਆ ਖਲਕਤ ਸੁਖੀ ਵਸਦੀ ਸੀ, ਅੱਜ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਸਾਡਾ ਰੋਲ ਮਾਡਲ ਹੈ ਪਾਸਟ ਦਾ। ਪਰ ਜਿਵੇਂ ਖਾਲਿਸਤਾਨ ਐਕਟਿਵਿਸਟ ਫੈਡਰੇਸ਼ਨ ਦੇ ਬੱਚੇ ਬੱਚੀਆਂ ਨੇ ਭਵਿੱਖ ਦਾ ਮਾਡਲ ਦਿਖਾਇਆ 21ਵੀਂ ਸਦੀ ਦੇ ਅੰਦਰ, ਕਿਵੇਂ ਨੇਸ਼ਨ ਸਟੇਟਸ ਦੇ ਲਈ ਉਹਨਾਂ ਦੀ ਇਕਨੋਮੀ ਦਾ ਕੀ ਆਧਾਰ ਹੁੰਦੇ, ਉਹਨਾਂ ਨੇ ਬਾਰਡਰਸ ਕਿਵੇਂ ਸਿਕਿਉਰ ਕਰਨੇ ਨੇ, ਉਹਨਾਂ ਨੇ ਵਿਦਨ ਦਾ ਕੰਟਰੀ ਐਜੂਕੇਸ਼ਨ, ਹੈਲਥ, ਇਹ ਦੂਜੇ ਜਿਹੜੇ ਸਾਰੇ ਸ਼ੋਬੇ ਨੇ ਇਹਨਾਂ ਨੂੰ ਕਿਵੇਂ ਮਾਰਕ ਕਰਨਾ। ਔਰ ਇਹ ਬਿਲਕੁਲ ਠੀਕ ਟਾਈਮ ਹੈ। ਹੁਣ ਇਹ ਡਿਬੇਟ ਦਾ ਟਾਈਮ ਨਹੀਂ ਹੈ ਕਿ ਖਾਲਿਸਤਾਨ ਚਾਹੀਦਾ ਹੈ ਕਿ ਨਹੀਂ ਚਾਹੀਦਾ। ਇਹ ਜੂਨ 84 ਤੱਕ ਸੀ, ਪਹਿਲੇ ਹਫ਼ਤੇ ਤੱਕ ਸੀ। ਔਰ ਇਹ ਗੱਲ ਸਪਸ਼ਟ ਹੈ ਜਦੋਂ ਅਸੀਂ 19ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਇਹ ਸ਼ਬਦ ਸੁਣਦੇ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ। ਇਹਨਾਂ ਨੇ ਦੇਖਣਾ ਨਾਲ ਰੱਖਣਾ ਕਿ ਨਹੀਂ ਰੱਖਣਾ, ਬਰਾਬਰ ਦੇ ਸ਼ਹਿਰੀ ਬਣ ਕੇ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜ਼ਾਹਿਰ ਹੈ ਕਿ ਇਹ ਡਿਬੇਟ ਜੂਨ 84 ਤੋਂ ਪਹਿਲਾਂ ਦੀ ਸੀ। ਅਨੰਦਪੁਰ ਦਾ ਮਤਾ ਇੱਕ ਬੜਾ ਅੱਛਾ ਮਾਡਲ ਸੀ। ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਨੇ ਡਰਾਫਟ ਕੀਤਾ ਸੀ। ਉਹ ਟਰੂ ਫੈਡਰਲ ਸਿਸਟਮ ਦੀ ਗੱਲ ਸੀ। ਔਰ ਉਹ ਫੈਡਰਲ ਸਿਸਟਮ ਜਿਸ ਦਾ ਇਕਰਾਰ ਕਾਂਗਰਸ ਨੇ 1920 ਤੋਂ ਲੈ ਕੇ ਸਮੇਂ-ਸਮੇਂ ਆਪਣੇ ਆਗੜ ਮਤਿਆਂ ਦੇ ਵਿੱਚ ਕੀਤਾ ਸੀ। ਔਰ ਉਸ ਦੀ ਜਿਸ ਕਹਿੰਦੇ ਸੀ ਕਿ 3-4 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਜਿਨ੍ਹਾਂ ਦੇ ਵਿੱਚ ਐਕਸਟਰਨਲ ਅਫੇਅਰਸ ਹੈ, ਫਾਈਨ ਹੈ, ਦੀ ਗੱਲ ਕਰਦੇ ਸੀ। ਪਰ ਇਸ ਦਾ ਜਵਾਬ ਮਿਲਿਆ ਪਹਿਲੇ ਹਫ਼ਤੇ ਦੇ 3 ਜੂਨ ਦੇ ਦਿਨ, ਜਿਸ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਜਿੱਥੋਂ ਸਾਡੇ ਸ਼ਹੀਦ ਗੁਰੂ ਦੀ ਸ਼ਹਾਦਤ ਤੋਂ ਕੌਮ ਦੇ ਅੰਦਰ ਸ਼ਹੀਦੀ ਦਾ ਸਫ਼ਰ ਸ਼ੁਰੂ ਹੁੰਦੇ। ਔਰ ਸਿਰਫ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਹੀ ਉਹਨਾਂ ਦੇ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਨਹੀਂ ਹੋਇਆ। 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਉਸ ਰਾਤ ਧਾਵਾ ਬੋਲਿਆ ਗਿਆ। ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਬਿਨਾਂ 3 ਹੋਰ ਗੁਰਦੁਆਰਾ ਸਾਹਿਬਾਨ ਵਿੱਚ ਟੈਂਕ ਲਿਆਂਦੇ ਗਏ, ਜਿਨ੍ਹਾਂ 'ਚ ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ। ਸੋ ਇਸ ਬਾਰੇ ਕੋਈ ਭੁਲੇਖਾ ਨਾ ਹੋਏ ਜਾਂ ਭੁਲੇਖਾ ਨਹੀਂ ਰਹਿਣਾ ਚਾਹੀਦਾ
ਕਿ ਇਹ ਫੁੱਲ ਸਕੇਲ ਟੋਟਲ ਵਾਰ ਸੀ। ਜਦੋਂ ਤੁਸੀਂ ਟੋਟਲ ਵਾਰ ਸ਼ਬਦ ਪੜ੍ਹਦੇ ਹੋ, ਸੁਣਦੇ ਹੋ, ਤੇ ਫਿਰ ਇਸ ਦਾ ਜਿਹੜਾ ਪੁਰਾਣੇ ਪੀਰੀਅਡ ਦੇ ਵਿੱਚ ਸ਼ਬਦ ਇਸਤੇਮਾਲ ਹੁੰਦਾ ਸੀ ਬੀਜਨਾਸ਼, ਖਤਮ ਕਰ ਦਿਓ, ਤਬਾਹ ਕਰ ਦਿਓ। ਅੱਜ ਜੈਨੋਸਾਈਡ ਵਰਤਿਆ ਜਾਂਦਾ ਹੈ, ਯਹੂਦੀਆਂ ਨੇ ਹੌਲੋਕਾਸਟ ਵਰਤਿਆ ਸੀ। ਤੇ ਅਸੀਂ ਆਪਣੇ ਇਤਿਹਾਸ 'ਚ ਇਸ ਕਿਸਮ ਦੇ 2 ਵਾਕਿਆ 18ਵੀਂ ਸਦੀ 'ਚ ਫੇਸ ਕੀਤੇ, ਔਰ ਅਸੀਂ ਆਪਣੀ ਜ਼ਬਾਨ ਦੇ ਵਿੱਚ ਸ਼ਬਦ ਘੱਲੂਘਾਰਾ ਘੜਿਆ ਸੀ। ਜੰਗ ਦੇ ਮੈਦਾਨ 'ਚ ਯੋਧੇ ਉਤਰਦੇ ਨੇ, ਲੜਾਈਆਂ ਹੁੰਦੀਆਂ, ਮਾਰੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਨੇ ਇਹ ਗੱਲ ਯਾਦ ਕਰਵਾਈ ਸੀ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵਗੇ ਖਸਮੈ ਸਾ ਪਰਸੋਈ। ਸਕਤਾ ਸ਼ਕਤੀਵਾਨ, ਕਿ ਜੇ 2 ਪਾਵਰਫੁਲ ਤਾਕਤਾਂ, 2 ਪਾਵਰਫੁਲ ਸ਼ਕਤੀਸ਼ਾਲੀ ਆਪਸ ਦੇ ਵਿੱਚ ਘੁਲਦੇ ਨੇ, ਡਿਊਲ ਹੁੰਦਾ ਹੈ, ਇੱਕ ਮਾਰਿਆ ਜਾਂਦਾ ਹੈ, ਇੱਕ ਹਰਦਾ ਹੈ, ਇੱਕ ਘਟਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਤਾਂ ਮਨ ਰੋਸ ਨਾ ਹੋਈ, ਨੋ ਰਿਗਰੈਟਸ, ਕੋਈ ਅਫਸੋਸ ਨਹੀਂ ਹੈ। ਪਰ ਜਦੋਂ ਇੱਕ ਧਿਰ ਸ਼ੀਂਹ ਵਾਂਗ, ਸ਼ੇਰ ਵਾਂਗ ਆਮ ਜਨਤਾ ਦੇ ਉੱਤੇ ਝਪਟ ਪਏ, ਇਵੇਂ ਜਿਵੇਂ ਕਿ ਉਹ ਭੇਡਾਂ ਦਾ ਇੱਜੜ ਹੁੰਦਾ ਹੈ, ਤੇ ਫਿਰ ਇਸ ਦੀ ਜਵਾਬਦੇਹੀ ਖਸਮ ਨੂੰ ਹੁੰਦੀ ਹੈ। ਇਸ ਜਦੋਂ ਅਸੀਂ ਘੱਲੂਘਾਰਾ ਸ਼ਬਦ ਇਸਤੇਮਾਲ ਕਰਦੇ ਹਾਂ, ਉਹਦੇ 'ਚ ਇਨਡਿਸਕ੍ਰਿਮੀਨੇਟ ਕਿਲਿੰਗਸ ਹੁੰਦੀਆਂ ਨੇ, ਔਰਤਾਂ, ਬੱਚੇ, ਬੁੱਢੇ। ਔਰ ਸਾਡੇ ਜਿਹੜੇ 2 ਘੱਲੂਘਾਰੇ ਨੇ ਉਹਨਾਂ 'ਚ 18ਵੀਂ ਸਦੀ ਦੇ, ਉਹਦੇ 'ਚ ਜ਼ਿਆਦਾ ਨੁਕਸਾਨ ਉਹਨਾਂ ਦਾ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜਦੋਂ 20ਵੀਂ ਸਦੀ 'ਚ ਜਿਨੀਵਾ ਕਨਵੈਨਸ਼ਨਸ ਬਣੀਆਂ, ਦੂਸਰੇ ਪ੍ਰੋਟੋਕਾਲ ਡਿਸਾਈਡ ਕੀਤੇ ਗਏ, ਤੇ ਫਿਰ ਇਹ ਜ਼ਾਹਰ ਸੀ ਕਿ ਭਾਈ ਇਹ ਜੰਗ ਦੀ ਕਿਸੇ ਵੀ ਹਾਲਤ ਦੇ ਵਿੱਚ ਮਾਰ ਦਾ ਦੁਸ਼ਮਣ ਦੀ ਸ਼ਿਕਾਰ ਨਹੀਂ ਹੋਣੇ ਚਾਹੀਦੇ। ਪਰ ਇਹ 18ਵੀਂ ਸਦੀ ਦੇ ਕੋਈ ਅਬਦਾਲੀ ਨੇ ਕੀਤਾ, ਕੋਈ ਜ਼ਕਰੀਆ ਖਾਨ ਲੱਖੂ ਜੱਸੂ ਨੇ ਕੀਤਾ। ਪਰ ਜੋ ਕੁਝ ਜੂਨ 84 ਦੇ ਵਿੱਚ ਵਾਪਰਿਆ, ਜੋ ਕੁਝ ਨਵੰਬਰ 84 ਦੇ ਵਿੱਚ ਵਾਪਰਿਆ, ਜੋ ਕੁਝ 84 ਤੋਂ 94 95 ਤੱਕ ਵਾਪਰਿਆ, ਉਹ ਉਸ ਹਕੂਮਤ ਨੇ ਕੀਤਾ ਜਿਸ ਨੇ ਦੀ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਇਹ ਲੇਬਲ ਲਾਇਆ ਹੈ ਕਿ ਇਸ ਧਰਤੀ ਦੀ ਸਭ ਤੋਂ ਵੱਡੀ ਜਮਹੂਰੀਅਤ ਉਸ ਤਾਕਤ ਨੇ ਕੀਤਾ ਜਿਨ੍ਹਾਂ ਨੇ ਦੁਨੀਆ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਆਪਣਾ ਇਨਸਿਗਨੀਆ ਡਿਕਲੇਅਰ ਕੀਤਾ ਹੋਇਆ ਅਹਿੰਸਾ ਪਰਮੋ ਧਰਮਾ, ਕਿ ਅਹਿੰਸਾ ਹੀ ਸਭ ਤੋਂ ਵੱਡਾ ਧਰਮ ਹੈ। ਤੇ ਜਿਨ੍ਹਾਂ ਦਾ ਸਾਰਾ ਤਰਜ਼ੇ ਹਕੂਮਤ ਕੂੜ ਫਿਰੈ ਪ੍ਰਧਾਨ ਦੇ ਲਾਲੋ ਤੇ ਹੈ, ਪਰ ਡਿਕਲੇਅਰਡ ਹੈ ਸਤਿਮੇਵ ਜਯਤੇ, ਕਿ ਸੱਤ ਦੀ ਜਿੱਤ ਹੁੰਦੀ ਹੈ। ਜੂਨ 84 ਦਾ ਘੱਲੂਘਾਰਾ ਉਹਨਾਂ ਬਹੁਤ ਸਾਰਿਆਂ ਲਈ ਵੀ ਆਈ ਓਪਨਰ ਸੀ ਜਿਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਵਾਹ ਕਿਹਨਾਂ ਨਾਲ ਸਾਡਾ ਪਿਆ। ਹਾਲਾਂਕਿ ਹੋਏਗਾ ਸਿੱਖ ਦੇ ਨਾਲ, ਇਸ ਦੀ ਪੇਸ਼ੀਨ ਗੋਈ ਸਰਦਾਰ ਕਪੂਰ ਸਿੰਘ ਜਿਹੜੇ ਕਿ 15-16 ਸਾਲ ਦੀ ICS ਦੀ ਨੌਕਰੀ ਚੋਂ ਇਸ ਕਰਕੇ ਕਰਪਸ਼ਨ ਦੇ ਚਾਰਜ ਲਾ ਕੇ ਬਰਖਾਸਤ ਕਰ ਦਿੱਤੇ ਗਏ ਕਿਉਂਕਿ ਉਹਨਾਂ ਨੇ 10 ਅਕਤੂਬਰ 1947 ਦਾ ਉਹ ਸਰਕੂਲਰ ਜਿਹੜਾ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਨਹਿਰੂ ਔਰ ਹੋਮ ਮਿਨਿਸਟਰ ਪਟੇਲ ਦੇ ਆਦੇਸ਼ਾਂ ਅਨੁਸਾਰ ਜਾਰੀ ਕੀਤਾ ਸੀ। ਸਰਦਾਰ ਕਪੂਰ ਸਿੰਘ ਡਿਪਟੀ ਕਮਿਸ਼ਨਰ ਸਨ ਡਿਸਟ੍ਰਿਕਟ ਕਾਂਗੜਾ ਦੇ, ਔਰ ਉਸ ਸਰਕੂਲਰ ਦੇ ਸ਼ਬਦ ਸਨ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਇਹ ਇੱਕ ਜ਼ਰਾਇਮ ਪੇਸ਼ਾ ਕਬੀਲਾ ਤੇ ਕਾਨੂੰਨ ਨੂੰ ਮੰਨਣ ਵਾਲੇ ਹਿੰਦੂਆਂ ਦੇ ਲਈ ਬਹੁਤ ਵੱਡਾ ਇਹ ਸਿਰਦਰਦ ਨੇ, ਖਤਰਾ ਨੇ। ਔਰ ਇਹ ਤੁਹਾਨੂੰ ਹੱਕ ਨੇ ਕਿ ਤੁਸੀਂ ਡਿਪਟੀ ਕਮਿਸ਼ਨਰ ਇਸ ਕਿਸਮ ਦੇ ਮੇਸ਼ਰਸ ਲਓ ਤਾਂ ਕਿ ਇਹ ਜਿਹੜੇ ਕ੍ਰਿਮੀਨਲ ਲੋਕ ਨੇ ਇਹਨਾਂ ਨੂੰ ਚੈੱਕ ਕੀਤਾ ਜਾ ਸਕੇ। ਉਹਨਾਂ ਨੇ ਚੈਲੰਜ ਕੀਤਾ, ਨੌਕਰੀ ਤਾਂ ਗਈ ਪਰ ਉਹਨਾਂ ਨੇ ਸਾਚੀ ਸਾਖੀ ਦੇ ਰੂਪ ਜਿਹੜੀ ਕਿ 1960 ਦੇ ਅਖੀਰ 'ਚ ਪ੍ਰਕਾਸ਼ਿਤ ਹੋਈ ਇੱਕ ਗੱਲ ਇਸ ਸਾਰੇ ਵਰਤਾਰੇ ਨੂੰ ਦੇਖਦਿਆਂ ਕਹੀ ਸੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਪਾਈ ਸਿਖੜੇ ਕਾ, ਕਿ ਹੁਣ ਇਹ ਰਾਜ ਜਿਨ੍ਹਾਂ ਦੇ ਹੱਥ ਆਇਆ ਇਹ ਤਿਕੜੀ ਰੂਲਿੰਗ ਹੈ ਤ੍ਰਿਵੇਦੀ ਪਟੇਲ ਨਹਿਰੂ, ਤੇ ਹੁਣ ਗੁਰੂ ਕੇ ਸਿੱਖ ਦਾ ਜਿਹੜਾ ਰੱਖ ਹੈ ਉਹ ਸਤਿਗੁਰੂ ਹੀ ਹੋਏਗਾ। ਪਰ ਜੂਨ 84 ਨੇ ਹਰ ਸਿੱਖ ਨੂੰ, ਭਾਵੇਂ ਕੋਈ ਪ੍ਰੈਕਟਿਸਿੰਗ ਸੀ ਨਹੀਂ ਸੀ, ਕਮਜ਼ੋਰ ਸੀ, ਕੱਚਾ ਸੀ, ਪਿੱਲਾ ਸੀ, ਮਜ਼ਬੂਤ ਸੀ, ਹਰ ਇੱਕ ਨੂੰ ਇਸ ਗੱਲ ਦੀ ਸਮਝ ਆਈ ਕਿ ਭਾਈ ਸਾਡਾ ਵਾਹ ਜਿਨ੍ਹਾਂ ਦੇ ਨਾਲ ਪਿਆ ਇਹ ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਨੇ ਤੇ ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਨੇ, ਕਿਉਂਕਿ ਇਸ ਘੱਲੂਘਾਰੇ ਨੂੰ ਵਰਤਾਉਣ ਤੋਂ ਪਹਿਲਾਂ ਜੋ ਮਾਹੌਲ ਸਿਰਜਿਆ ਗਿਆ, ਜੋ ਕੁਝ ਅੱਜ ਵਾਪਰ ਰਿਹਾ ਮੀਡੀਆ ਦੇ ਅੰਦਰ,
ਕੱਲ ਇੱਕ ਸੀਨੀਅਰ ਜਰਨਲਿਸਟ ਨਾਲ ਮੇਰੀ ਗੱਲ ਹੋ ਰਹੀ ਸੀ ਪੰਜਾਬ ਦੇ ਵਿੱਚ, ਉਹ ਕਹਿਣ ਲੱਗੇ ਜੀ ਇਸ ਵੇਲੇ 3-4 ਕਿਸਮ ਦਾ ਮੀਡੀਆ ਹੈ। ਇੱਕ ਉਹ ਹੈ ਜਿਹੜੇ ਬਿਲਕੁਲ ਸਰਕਾਰ ਨੇ ਪਹਿਲਾਂ ਹੀ ਖਰੀਦੇ ਸੀ, ਦੂਸਰੇ ਜਿਹੜੇ ਨੇ ਉਹ ਨੇ ਜਿਨ੍ਹਾਂ ਦੇ ਉੱਤੇ ਦਬਾਅ ਪਾ ਕੇ ਪੈਸੇ ਦੇ ਕੇ ਸਟੋਰੀ ਲਵਾ ਲਈ ਜਾਂਦੀ ਹੈ, ਤੀਸਰੇ ਉਹ ਨੇ ਜਿਹੜੇ ਲੱਭਦੇ ਫਿਰਦੇ ਨੇ ਸਾਨੂੰ ਕੁਝ ਮਿਲੇ ਤੇ ਜੋ ਸਰਕਾਰ ਚਾਹੁੰਦੀ ਹੈ ਅਸੀਂ ਛਾਪ ਦਈਏ, ਤੇ ਚੌਥੇ ਉਹ ਨੇ ਜਿਹੜੇ ਡਰ ਦੇ ਥੱਲੇ ਰਹਿ ਰਹੇ ਨੇ, ਉਹ ਹੌਸਲਾ ਹੀ ਨਹੀਂ ਕਰਦੇ ਕਿ ਕੁਝ ਇੰਡੀਪੈਂਡੈਂਟ ਕਹਿ ਸਕਣ। ਸੋ ਇਹ ਵਰਤਾਰਾ ਜੋ ਅੱਜ ਦੇਖਣ ਚ ਆ ਰਿਹਾ ਹੈ, ਜਿਹੜਾ ਚਾਰੇ ਪਾਸੇ ਨਾਜ਼ੀਵਾਦ ਦਾ ਖੁੱਲੀ ਗੱਲ ਜੋ ਮੋਦੀ ਦੇ 2014 ਚ ਪਾਵਰ ਚਾਰਟ ਤੋਂ ਬਾਅਦ ਜੋ ਮਾਹੌਲ ਸਿਰਜਿਆ ਗਿਆ ਹੈ, ਇੰਦਰਾ ਗਾਂਧੀ ਨੇ 1980 ਤੋਂ 1984 ਜਦੋਂ ਦੁਬਾਰਾ ਪਾਵਰ ਚ ਆਈ ਉਹ ਮਾਹੌਲ ਸਿਰਜਿਆ। ਇਸ ਗੱਲ ਦੇ ਹੁਣ ਸਬੂਤ ਨੇ ਉਹ ਜਨਰਲ ਸਿਨਹਾ ਹੋਏ ਜਿਹੜਾ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸੀ, ਕਿ ਕਿਵੇਂ ਈਵਨ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ 20 ਸਤੰਬਰ 1981 ਨੂੰ ਗ੍ਰਿਫਤਾਰੀ ਦਿੱਤੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਉਦੋਂ ਵੀ ਇਹ ਵੈਸਟਰਨ ਕਮਾਂਡ ਦਾ ਜਨਰਲ ਸਿਨਹਾ ਆਪਣੇ ਇੰਟਰਵਿਊ ਦੇ ਵਿੱਚ ਕਹਿੰਦੇ ਕਿ ਉੱਥੇ ਉਹ ਟੈਂਕ ਵਰਤਣਾ ਚਾਹੁੰਦੇ ਸੀ। ਚੀਫ ਸੈਕਟਰੀ ਨੇ ਦਰਬਾਰੇ ਦੀ ਸਰਕਾਰ ਨੇ ਉਹਨੂੰ ਕਮਿਊਨੀਕੇਟ ਕੀਤਾ, ਕਾਲ ਕੀਤਾ, ਫਿਰ ਡਿਫੈਂਸ ਮਿਨਿਸਟਰ ਨੇ ਕੀਤਾ, ਉਹਨੇ ਕਿਹਾ ਵੀ ਨਹੀਂ 90,000 ਸਿੱਖ ਸੋਲਜਰ ਨੇ ਆਰਮੀ ਦੇ ਅੰਦਰ, ਔਰ ਇਹ ਆਰਮੀ ਜਿਹੜੀ ਹੈ ਦੁਸ਼ਮਣ ਨਾਲ ਲੜਨ ਲਈ ਹੈ, ਆਪਣੇ ਸਿਟੀਜ਼ਨਸ ਦੇ ਖਿਲਾਫ ਨਹੀਂ। ਨਤੀਜੇ ਦੇ ਤੌਰ ਤੇ ਸੀਨੀਅਰ ਮੋਸਟ ਹੁੰਦਿਆਂ ਹੋਇਆ ਵੀ ਜਿਹੜਾ ਉਸ ਨੂੰ ਰਿਜ਼ਾਈਨ ਕਰਨਾ ਪਿਆ ਔਰ ਜਨਰਲ ਵੈਦਿਆ ਲਿਆਂਦਾ ਗਿਆ ਕਿਉਂਕਿ ਇਹ ਫੈਸਲਾ ਕਰ ਲਿਆ ਗਿਆ। ਹੁਣ ਬਹੁਤ ਸਾਰੇ ਸਬੂਤ ਜਿਹੜੇ ਇੰਗਲੈਂਡ ਦੇ ਵਿੱਚ ਡਾਕੂਮੈਂਟ ਡੀਕਲਾਸੀਫਾਈ ਹੋਏ ਨੇ, ਮਾਰਗਰਟ ਥੈਚਰ ਨੂੰ ਕਿਵੇਂ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਮਦਦ ਲਈ ਲਿਖਦੀ ਹੈ, ਉਹਨਾਂ ਦੀ ਇੰਟੈਲੀਜੈਂਸ ਦੇ ਸੀਨੀਅਰ ਆਫੀਸਰ ਜਾਂਦੇ ਨੇ, ਕਿਵੇਂ ਦਰਬਾਰ ਸਾਹਿਬ ਕੰਪਲੈਕਸ ਦੀ ਰੇਕੀ ਕੀਤੀ ਜਾਂਦੀ ਹੈ, ਔਰ ਹੋਰ ਵੀ ਬਹੁਤ ਸਾਰਾ ਕੁਝ ਬਾਹਰ ਆ ਰਿਹਾ ਹੈ। ਰਸ਼ੀਆ ਦੀ KGB ਪਹਿਲੇ ਦਿਨ ਤੋਂ ਇਨਵੋਲਵ ਸੀ, ਔਰ ਕਿਵੇਂ ਉਸ ਉੱਤਰਾਖੰਡ ਦੇ ਰੀਜਨ ਦੇ ਵਿੱਚ ਇੱਕ ਖਾਸ ਚਕਰਾਤੇ ਦੀ ਥਾਂ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਿਵੇਂ ਸਪੈਸ਼ਲ ਕਮਾਂਡੋ, ਇੰਡੋ ਤਿਬਤਨ ਬਾਰਡਰ ਫੋਰਸ, ਦੂਸਰੇ ਤੀਸਰੇ ਸਾਰੇ ਜਿਹੜੇ ਨੇ ਇੰਪਲੋਏ ਕੀਤੇ ਗਏ। ਇਹ ਹੁਣ ਆਪਣੇ ਆਪ ਦੇ ਵਿੱਚ ਅਨਰੇਵਲ ਹੋ ਰਿਹਾ ਹੈ, ਰਿਵੀਲ ਹੋ ਰਿਹਾ ਹੈ ਕਿ ਕਿਵੇਂ ਇਹ ਪਲੈਨਡ ਨਸਲਕੁਸ਼ੀ ਦਿਨ ਵੀ ਜੂਨ 84 ਦਾ ਚੁਣਿਆ ਗਿਆ, ਔਰ ਇਸ ਸਾਰੇ ਤੋਂ ਬਾਅਦ ਜਿਹੜੀ ਗੱਲ ਪਾਰਲੀਮੈਂਟ 'ਚ ਖਲੋ ਕੇ ਇੰਦਰਾ ਗਾਂਧੀ ਨੇ ਕਹੀ कि गुरुद्वारों की पवित्रता बहाल कर दी गई। ये जिहड़ी लैंग्वेज दी नुआंसिस ने, जिहड़ा सूडो स्पीक या डबल स्पीक करैक्टर है, जिस नूं कदे नेहरू ने, और ये गल एक फैक्ट है, डॉक्टर इकबाल करामत चीमा बहुत बड़े स्कॉलर ने, और मैं समझदा भी सानू फखर है और मैं गुरु की गिफ्ट समझदा है जिस अंदाज दे विच इन्हां ने इतिहासक खोज की। इन्हां दा गुरु अर्जन साहिब की शहादत के उत्ते काम, गुरु अमरदास जी के उत्ते जिहड़ी रिसर्च करके लिखिया गया जिहड़ा इन्हां दी ये पुस्तक, लेकिन अज पिछले समय तो जिस कदर ये सिक्खी की सेवा विच कौम के कॉज खालिस्तान के लिए एक केस तैयार कर रहे हैं, ये गल कल ही इन्हां दे नाल ये गल दी विचार भी हो रही सी कि कायदे आजम मुहम्मद अली जिन्हां तो वड्डा सैकुलर बंदा साउथ एशिया कोई नहीं होया। और ये गल जदों अडवाणी ने कही, जदों इन्हां दे साबका विदेश मंत्री जसवंत सिंह ने कही, दोनों ही डिसग्रेस हुए क्योंकि RSS को लगा कि जिस आइडियोलॉजी के उत्ते असीं अपना केस बिल्ड कीता कि भाई ये तो नेशन ही दो ने और मुसलमान मलेच मारे जाने के काबिल ने, और इस गल नूं चैलेंज करना, और इस गल का बड़ा स्पष्ट सबूत है नेहरू बीफ ईटर अज गां माता किस कदर उसके नाम थले ह्यूमन लाइफ रोली जा रही है। और ये नेहरू ने जदों कि गल अजे विचार चल रही सी कि एक साझा मुल्क रहे, बेशक पाकिस्तान का रेजोल्यूशन 23 मार्च 1940 में लाहौर च पास कर दिता गया सी, पर नेहरू की प्रेस कॉन्फ्रेंस के एक जुमले ने सारी हालत बदल के रख दी जदों उसने कहा कि जी कॉन्स्टिट्यूएंट असैंबली दे विच जिहड़े फैसले ने वो सिंपल मेजोरिटी दे नाल हो। सो ज़ाहिर है कि उन्हों की बदनीयती सी कि एक बार अंग्रेज चले जाए तो फिर असीं किवें दुबैल बनावांगे, ते जदों बाद दे विच एक होर मौके ते उन्होंने कन्फ्रंट किया गया नेहरू नूं, ते नेहरू ने बड़े मोमो ठगड़े अंदाज दे विच ये शेयर दोहराया
कि बात ऐसी कीजिए हर बात के 100 पहलू हो, कोई पहलू तो रहे बात बदलने के लिए। 100 नुक्तियां वाली 100 नुकरां वाली गल करो, मुकरण दे लई फिर जिहड़ी मर्जी नुक्कर बदल जिहड़ी है वरत लो। और यही गल जदों मास्टर तारा सिंह ने याद करवाया सी नेहरू नूं 47 तो बाद कि तुहाडा संविधान तां सानूं सिख मन्नण नूं तैयार नहीं, अड धर्म मन्नण नूं तैयार नहीं, तुहाडे उन्हां वादिआं दा की बणिआ जिहड़ा तुसीं सानूं उत्तर दे विच खिता देना सी तां कि ग्लो ऑफ फ्रीडम सिख भी मान सकण। ते नेहरू ने कहा सर्कमस्टेंसेस हैव नाउ चेंज्ड, तब बात और थी अब बात और है। एक करैक्टर है और यही सूडो स्पीक करैक्टर मीडिया राय 1980 तो 1984 तक जिहड़ा प्रचारिया गया, एक इस किस्म की सिचुएशन क्रिएट की गई। तो फिर 3 जून 1984 का शहीदी दिन गुरु अर्जन साहब की शहादत वाला चुनिया गया। एवें नहीं सरहद के पार जिला नारोवाल की करतारपुर की धरती से बैठे अफसर एहसन रंधावे ने 9 जून ਨੂੰ ਜਦੋਂ ਇਸ ਹਮਲੇ ਦੇ ਉੱਤੇ ਆਪਣੀ ਨਜ਼ਮ ਲਿਖੀ ਜਗਤ ਪ੍ਰਸਿੱਧ ਸਿੱਖ ਜਗਤ ਦੇ ਵਿੱਚ ਹੈ ਤੇ ਉਹਨਾਂ ਨੇ ਕਿਹਾ ਸੀ ਹਾਂ 5 ਸਦੀਆਂ ਦਾ ਵੈਰ ਕਮਾਇਆ। ਇਹ 5 ਸਦੀਆਂ ਦਾ ਵੈਰ, ਇਹ ਗੱਲ ਜੂਨ 84 ਚ ਸ਼ੁਰੂ ਨਹੀਂ ਹੋਈ, ਇਹ ਗੱਲ 15 ਅਗਸਤ 1947 ਨੂੰ ਸ਼ੁਰੂ ਨਹੀਂ ਹੋਈ। ਇਹ ਲੜਾਈ ਤਾਂ ਉਸ ਦਿਨ ਸ਼ੁਰੂ ਹੋ ਗਈ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਇਹ ਜਨਾਊ ਮੈਂ ਨਹੀਂ ਪਾਉਣਾ। ਇਹ ਜਨਾਊ ਪਾਉਣ ਵਾਲੇ ਜਿਹੜੇ ਨੇ ਜਿਹੜੀਆਂ ਵੈਲਿਊਜ਼ ਉਹ ਰੱਖਦੇ ਨੇ ਉਹਦੇ 'ਚ ਨਾ ਦਇਆ ਹੈ, ਨਾ ਸੰਤੋਖ ਹੈ, ਨਾ ਜੱਤ ਹੈ, ਨਾ ਸੱਤ ਹੈ। ਇਹ ਫਰਾਡ ਤੁਹਾਡਾ ਥਾਟ ਹੈ, ਇਹ ਡਿਸਕ੍ਰਿਮੀਨੇਟਰੀ ਜਨਾਊ ਹੈ। ਇਹ ਜਨਾਊ ਔਰਤ ਨਹੀਂ ਪਾ ਸਕਦੀ, ਇਹ ਜਨਾਊ ਸ਼ੂਦਰ ਨਹੀਂ ਪਾ ਸਕਦਾ। ਇਹ ਤਾਂ ਤੁਹਾਡੇ ਵਰਣ ਆਸ਼ਰਮ ਦੇ ਉੱਤੇ ਬ੍ਰਾਹਮਣ ਦਾ ਜਿਹੜਾ ਜੱਫਾ ਹੈ ਉਸ ਦੀ ਹੈਜੇਮਨੀ ਹੈ, ਉਸ ਨੂੰ ਕਾਇਮ ਰੱਖਦਾ। ਲੜਾਈ ਤਾਂ ਉਸ ਦਿਨ ਸ਼ੁਰੂ ਹੋ ਗਈ ਸੀ ਤੇ 5 ਸਦੀਆਂ ਦਾ ਇਤਿਹਾਸ ਗਵਾਹ ਹੈ। ਉਹਨਾਂ ਦੇ ਪਾਤਰਾਂ ਦੇ ਨਾਂ ਬਦਲ ਲਓ। ਬੇਸ਼ੱਕ ਉਹ ਕੰਧ ਸਾਹਿਬ ਤੋਂ ਸ਼ੁਰੂ ਹੋਈ ਗੱਲ ਕਿ ਗੁਰੂ ਨਾਨਕ ਸਾਹਿਬ ਦੇ ਉੱਤੇ ਕੰਧ ਸੁੱਟ ਕੇ ਨਾ ਰਹੇ ਬਾਂਸ ਨਾ ਵੱਜੇ ਬੰਸਰੀ ਰਹੇ, ਫਿਰ ਉਹ ਗੋਂਦਾ ਖੱਤਰੀ ਹੋਏ, ਫਿਰ ਉਹ ਗੋਇੰਦਵਾਲ ਸਾਹਿਬ ਦੇ ਸ਼ਿਕਾਇਤੀ ਦੂਸਰੇ ਹੋਣ ਜਿਹੜੇ ਅਕਬਰ ਨੂੰ ਲਿਆਏ, ਉਹ ਫਿਰ ਪ੍ਰਿਥੀਆ ਹੋਏ, ਮੀਣੇ ਹੋਣ, ਮਸੰਦ ਹੋਣ, ਧੀਰ ਮਲੀਏ ਹੋਣ, ਰਾਮ ਰਾਏ ਹੋਣ, ਗੰਗੂ ਹੋਏ, ਸੁੱਚਾਨੰਦ ਹੋਏ, ਲੱਖੂ ਹੋਏ, ਜੱਸੂ ਹੋਏ। ਉਸ ਤੋਂ ਲੈ ਕੇ ਮੋਦੀ ਤੱਕ ਫਿਰ ਇੱਕ ਲੰਬੀ ਲਾਈਨ ਲੱਗ ਜਾਂਦੀ ਹੈ ਕਿ ਇਹ 5 ਸਦੀਆਂ ਦਾ ਵੈਰ। ਜੇ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ 14 ਜੰਗਾਂ ਲੜੀਆਂ ਨੇ ਤੇ 12 ਜੰਗਾਂ ਐਕਸਕਲੂਸਿਵਲੀ 22 ਧਾਰ ਦੇ ਪਹਾੜੀ ਰਾਜਿਆਂ ਨਾਲ ਨੇ। ਉਹਨਾਂ ਦੇ ਵਿੱਚ ਮੁਗਲਾਂ ਜਾਂ ਕਿਸੇ ਦਾ ਹੋਰ ਕੋਈ ਜਿਹੜਾ ਇਨਵੋਲਵਮੈਂਟ ਨਹੀਂ ਹੈ। और जो 10वें पातशाह ने जफरनामा औरंगजेब को लिखा, उसका एक शेर है जो बहुत घट कोट होंगे जिहदे च उन्होंने कहा कि तू भी बुतो शिकाने मैं भी बुतो शिकाने, पर तू बुत परस्त हिंदू राजियां दे कहण ते आनंदपुर दे उत्ते फौज चढ़ाई। सो जाहिर है कि गल विचारां दी, आइडियोलॉजी दी जिहड़ा कि फुल स्केल अटैक जून 84 दा सी, ਉਹ ਸ਼ੰਕਰਾ ਦੀ ਉਸ ਨੀਤੀ ਦੀ ਜਿਸ ਨੂੰ ਜਿਹਨੇ ਬੁੱਧ ਧਰਮ ਦਾ ਸਫਾਇਆ ਕੀਤਾ ਭਾਰਤ ਚੋਂ। ਔਰ ਇਸ ਦੇ ਲਈ ਉਹਨੂੰ ਆਚਾਰੀਆ ਦਾ ਟਾਈਟਲ ਦਿੱਤਾ ਗਿਆ, ਗ੍ਰੇਟ ਟੀਚਰ ਸ਼ੰਕਰਾਚਾਰੀਆ ਕਿਹਾ ਜਾਂਦਾ ਹੈ। ਔਰ ਉਸ ਦਾ ਸਿੰਪਲ ਫਾਰਮੂਲਾ कि पहले शास्त्र से मारो, अगर बच जाए तो फिर शस्त्र से मारो। सो जाहिर है कि शास्त्र ते शस्त्र सिख कौम नूं निस्तो नाबूद करने दे लई पहले दिन तो शास्त्र इस्तेमाल होंदा रहा। इन्हां दे कोल पोलिटिकल पावर पहला नहीं सी। 5 सदियां 15 अगस्त 1947 नूं आई ते अज जिस हालात जो असीं लंघ रहे हैं इस गल का ध्यान रहे। जदों असीं अज ये विचार चर्चा कर रहे हैं, वो साउथ एशिया के होराइजन के उत्ते सूरज दीयां किरणां ने 31 अक्तूबर का दिन चाड़ दिता है। 31 अक्तूबर की सवेर है और ये साडे लई वो माणमता दिन भी है जिस दिन जे इन्हां ने 5 सदियां का वैर कमाया तो फिर साडे इतिहास ने भाई सुखा सिंह, मताब सिंह दे जानशीन, भाई बेअंत सिंह, भाई सतवंत सिंह, भाई केर सिंह के रूप जिन्हों ने वो इतिहास सिरजा, जिन्हों ने अपना
ਉਹ ਇਤਿਹਾਸਕ ਕਾਰਨਾਮਾ ਸਰੰਜਾਮ ਦੇ ਕੇ ਕਿਹਾ, ਸ਼ਹੀਦ ਬੇਅੰਤ ਸਿੰਘ ਦੇ ਸ਼ਬਦ ਸਨ, हमने जो करना था कर लिया, तुमने जो करना है कर लो। ਇਹ ਕਈ ਵਾਰ ਇਤਿਹਾਸ ਇੱਕ ਇੱਕ ਜ਼ੁਮਰੇ ਦੇ ਉੱਤੇ ਖਲੋਤਾ ਹੁੰਦਾ ਹੈ। ਸ਼ਹੀਦ ਬੇਅੰਤ ਸਿੰਘ ਪਰਿਵਾਰ ਹੈ, 3 ਬੱਚੇ ਨੇ, ਲੇਕਿਨ ਸਾਹਮਣੇ ਜੂਨ 84 ਘੱਲੂਘਾਰਾ ਖੁਦ ਆਏ, ਅੰਮ੍ਰਿਤਪਾਨ ਕੀਤਾ। ਮੈਂ ਪਿਛਲੇ ਦਿਨਾਂ 'ਚ ਉਹਨਾਂ ਦਾ ਅਕਤੂਬਰ ਮਹੀਨੇ ਦਾ ਡੇ ਟੂ ਡੇ ਵੇਰਵਾ ਦੇਖ ਰਿਹਾ ਸੀ। 14 ਅਕਤੂਬਰ ਨੂੰ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਔਰ ਉਹਨਾਂ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ, ਉਹਨਾਂ ਨੇ ਜਿਹੜੇ ਸਮੇਂ-ਸਮੇਂ ਇੰਟਰਵਿਊ ਦਿੱਤੇ, ਉਸ 'ਚ ਵੀ ਉਹਨਾਂ ਨੇ ਕਿਹਾ ਕਿ ਉਹ ਜੂਨ 84 ਤੋਂ ਬਾਅਦ ਉਵੇਂ ਨਹੀਂ ਸਨ ਜਿਵੇਂ ਪਹਿਲਾਂ ਸਨ। ਹਮੇਸ਼ਾ ਗੰਭੀਰ ਚਿੰਤਨ ਦੇ ਵਿੱਚ ਹੋਣਾ। ਆਪਣੇ ਬੱਚਿਆਂ ਵੱਲ ਦੇਖ ਕੇ ਉਹਨਾਂ ਨੇ ਕਹਿਣਾ, ਬਿਮਲ, ਜਿੰਨੇ ਆਪਣੇ ਬੱਚੇ ਨੇ ਇੰਨੇ ਛੋਟੇ-ਛੋਟੇ ਬੱਚੇ ਦਰਬਾਰ ਸਾਹਿਬ ਵਿੱਚ ਮਾਰ ਦਿੱਤੇ ਗਏ। ਔਰ ਇਸ ਸਭ ਦੇ ਅੱਜ ਜਦੋਂ ਅਖੰਡ ਪਾਠ ਸਾਹਿਬ ਦੀਵਾਨ ਦੀ ਸ਼ੁਰੂਆਤ ਤੋਂ ਪਹਿਲਾਂ ਹੁਕਮਨਾਮਾ ਆਇਆ ਤੇ ਤੀਸਰੇ ਪਾਤਸ਼ਾਹ ਦਾ ਹੁਕਮਨਾਮਾ ਸੀ ਕਿ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਹੁਣ ਇਹੀ ਹੁਕਮਨਾਮਾ ਜਦੋਂ ਤਲਾਸ਼ੀ ਬੇਅੰਤ ਸਿੰਘ ਦੇ ਘਰ ਦੀ ਲਈ ਗਈ ਤੇ ਪੀਲੇ ਕਾਗਜ਼ ਦੇ ਉੱਤੇ ਇਹ ਸ਼ਬਦ ਲਿਖੇ ਹੋਏ ਸਨ। ਜਿਹੜਾ ਹੁਕਮਨਾਮਾ ਗੁਰਦੁਆਰਾ ਬੰਗਲਾ ਸਾਹਿਬ ਆਇਆ ਇਹੀ ਸੀ ਕਿ ਭਾਈ ਜਦੋਂ ਇਸ ਸੇਵਾ ਦੇ ਰਸਤੇ ਤੇ ਤੁਰੇ ਫਿਰ ਕੋਈ ਦੁੱਖ ਨਹੀਂ ਲੱਗਦਾ। ਸ਼ਹੀਦ ਬੇਅੰਤ ਸਿੰਘ ਨੇ, ਸ਼ਹੀਦ ਸਤਵੰਤ ਸਿੰਘ, ਜਦੋਂ ਅਸੀਂ ਇਤਿਹਾਸ ਦੇਖਦੇ ਹਾਂ, ਉਹਨਾਂ ਦੀ ਮੰਗਣੀ ਹੋਈ ਹੈ, ਇੱਕ ਜੀਵਨ ਹੈ ਉਹਨਾਂ ਦੇ ਸਾਹਮਣੇ। ਪਰ ਜਦੋਂ ਕੌਮ ਦੀ ਅਣਖ ਦੀ ਗੱਲ ਹੈ, ਕੌਮ ਦੇ ਇਸ ਪਵਿੱਤਰ ਮੁਕਾਮ ਦੀ ਗੱਲ ਹੈ, ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਅਸੀਂ ਕਿੱਥੇ ਦੇਣਾ ਦੇ ਸਕਾਂਗੇ ਸ਼ਹੀਦ ਬੇਅੰਤ ਸਿੰਘ ਦਾ, ਸ਼ਹੀਦ ਸਤਵੰਤ ਸਿੰਘ ਦਾ ਔਰ ਭਾਈ ਬੇਅੰਤ ਸਿੰਘ ਜੀ ਦੇ ਫੁੱਫੜ ਭਾਈ ਕੇਰ ਸਿੰਘ। ਜਦੋਂ ਉਹ ਵੈਰਾਗ ਕਰਦੇ ਨੇ, ਗੁਰਦੁਆਰਾ ਮੋਤੀ ਬਾਗ 'ਚ ਕੀਰਤਨ ਹੋ ਰਿਹਾ, ਕੀ ਹੋਇਆ ਦਰਬਾਰ ਸਾਹਿਬ 'ਚ ਇਸ ਦਾ ਵੇਰਵਾ ਰਾਗੀ ਸਿੰਘ ਦੱਸ ਰਹੇ ਨੇ ਤੇ ਇਹ ਵੈਰਾਗ ਕਰ ਰਹੇ ਨੇ ਤੇ ਉਹਨਾਂ ਦੇ ਫੁੱਫੜ ਜੀ ਕੇਰ ਸਿੰਘ ਕਹਿੰਦੇ ਨੇ, ਬੇਅੰਤ ਸਿੰਘ ਕਿਉਂ ਬੱਚਿਆਂ ਵਾਂਗ ਰੋਂਦਾ, ਸਿੰਘਾਂ ਵਾਂਗ ਬਦਲਾ ਲੈ। ਹੁਣ ਇਹ ਜਿਹੜੇ ਸਾਰੇ ਕੁਝ ਪਾਰਟ ਨੇ, ਜਦੋਂ ਤੁਸੀਂ ਇੱਕ ਡਾਇਲੌਗ ਨੂੰ ਆਪਸ ਦੇ ਵਿੱਚ ਜੋੜਦੇ ਹੋ ਫਿਰ ਦੇਖਦੇ ਹੋ ਕਿ ਗੁਰੂ ਦੀ ਕਲਾ ਕਿਵੇਂ। ਜੇ ਹਰਿੰਦਰ ਸਿੰਘ ਮਹਿਬੂਬ ਇਹ ਬਿਆਨਦੇ ਨੇ ਕਿ ਅਕਾਲ ਤਖਤ ਦੇ ਸਾਹਮਣੇ ਕਾਇਲ ਬੇਰੀ ਨੂੰ ਬੇਅੰਤ ਸਿੰਘ ਦੇਖਦੇ ਨੇ, ਕਿਹੜਾ ਬੇਅੰਤ ਨੂੰ ਪਈਆਂ ਤੇ ਫਿਰ ਬੇਅੰਤ ਨੇ ਮਾਰੀਆਂ ਬੇਅੰਤ ਗੋਲੀਆਂ। ਹੁਣ ਇਹ ਸ਼ਬਦ ਜਦੋਂ ਤੁਸੀਂ ਇੱਕ ਸ਼ਬਦ ਦੇਖਦੇ ਹੋ ਕਿ ਉਸ ਦੇ ਰਿਵਾਲਵਰ ਦੀਆਂ 8 ਗੋਲੀਆਂ ਤੇ ਭਾਈ ਸਤਵੰਤ ਸਿੰਘ ਦੇ ਸਟੇਨ ਦੀਆਂ 32 ਗੋਲੀਆਂ, ਇਹ ਦੱਸ ਦਿੰਦੀਆਂ ਕਿ ਅਕਾਲ ਤਖਤ ਨੂੰ ਉਹਨਾਂ ਗੋਲੀਆਂ ਨਾਲ ਛਲਣੀ ਕਰਨ ਵਾਲਾ ਇਤਿਹਾਸ ਦੇ ਅੰਦਰ ਸਿੱਖਾਂ ਦੇ ਕਹਿਰ ਤੋਂ, ਸਿੱਖਾਂ ਦੇ ਰੋਹ ਤੋਂ ਬਚ ਨਹੀਂ ਸਕਦਾ। ਅੱਜ ਉਸ ਮੁਬਾਰਕ ਦਿਨ ਨੂੰ ਵੀ ਅਸੀਂ ਯਾਦ ਕਰ ਰਹੇ। ਬੇਸ਼ੱਕ ਅੱਜ ਬਹੁਤਿਆਂ ਲਈ ਬੰਦੀ ਛੋੜ ਦੀਵਾਲੀ ਬਣ ਗਏ, ਬਹੁਤਿਆਂ ਨੇ ਬਿਨਾਂ ਵਿਚਾਰ ਕੀਤੇ ਭਾਈ ਗੁਰਦਾਸ ਜੀ ਦੇ ਇਸ ਸ਼ਬਦ ਦੀਵਾਲੀ ਦੀ ਰਾਤ ਦੀਵੇ ਬਾਲੀਏ, ਜਿਵੇਂ ਗੁਰੂਆਂ ਨੇ ਆਦੇਸ਼ ਦਿੱਤਾ ਹੋਏ ਕਿ ਭਾਈ ਦੀਵੇ ਜ਼ਰੂਰ ਬਾਲਿਓ ਦੀਵਾਲੀ ਦੀ ਰਾਤ, ਨਹੀਂ ਤਾਂ ਤੁਸੀਂ ਬੜੀ ਕੋਈ ਕੁਤਾਹੀ ਕਰ ਰਹੇ ਹੋਵੋਗੇ। ਹੁਣ ਜ਼ਾਹਰ ਹੈ ਵੀ ਇਹ ਉਹਨਾਂ ਦੀ ਵਾਰ ਵੀ ਯਾਦ ਕਰਵਾਉਂਦੀ ਹੈ ਕਿ ਚਾਨਣ ਅੰਦਰ ਹੈ ਨਾਮ ਦਾ। ਇਹ ਬਾਹਰਲੇ ਚਾਨਣ, ਬਾਹਰਲੀਆਂ ਰੌਸ਼ਨੀਆਂ ਮਸਨੂਈ ਨੇ, ਅਸਲੀ ਚਾਨਣ ਅੰਦਰ ਹੈ। ਤੇ ਜੇ ਅਸੀਂ ਇਸ ਨੂੰ ਬੰਦੀ ਛੋੜ ਦਿਵਸ ਦੇ ਹਵਾਲੇ ਨਾਲ ਯਾਦ ਕਰਦੇ ਹਾਂ ਤੇ ਇਹ ਗੱਲ ਜ਼ਾਹਰ ਹੈ ਕਿ ਜੇ ਗੁਰੂ ਨਾਨਕ ਸਾਹਿਬ ਬਾਬਰ ਦੀ ਬੰਦੀ 'ਚ ਪੈਂਦੇ ਨੇ, ਬਾਬਰ ਪ੍ਰਭਾਵਿਤ ਹੁੰਦਾ ਹੈ ਉਹਨਾਂ ਦੇ ਦੀਦਾਰ ਕਰਕੇ, ਉਹਨਾਂ ਨੂੰ ਛੱਡਣਾ ਚਾਹੁੰਦੇ ਤੇ ਗੁਰੂ ਨਾਨਕ ਸਾਹਿਬ ਪ੍ਰੀ ਕੰਡੀਸ਼ਨ ਰੱਖਦੇ ਨੇ ਕਿ ਸਾਰੇ ਸ਼ਹਿਰ ਦੇ ਵਿੱਚ ਲੁੱਟਮਾਰ ਕਤਲੋਗਾਰ ਬੰਦ ਕਰ ਔਰ ਇਹ ਜਿੰਨੇ ਫੜੇ ਹੋਏ ਨੇ ਸਾਰਿਆਂ ਨੂੰ ਰਿਹਾ ਕਰ। ਇਹ ਸਿੱਖੀ ਦਾ ਕਰੈਕਟਰ ਹੈ, ਕਿਰਦਾਰ ਹੈ। ਜੇ ਗਵਾਲੀਅਰ ਦੇ ਕਿਲੇ 'ਚੋਂ 6ਵੇਂ ਪਾਤਸ਼ਾਹ ਦੀ ਰਿਹਾਈ ਦਾ ਹੁਕਮ ਜਹਾਂਗੀਰ ਦਿੰਦੇ, ਇੱਕ ਵੱਖਰਾ ਵਾਕਿਆ ਕਿ ਉਸ ਦੇ ਵਿੱਚ ਸਾਈਂ ਮੀਆਂ ਮੀਰ ਜਿਨ੍ਹਾਂ ਨੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਹੈ, ਵਜ਼ੀਰ ਖਾਨ, ਇਹਨਾਂ ਨੇ ਕੀ ਰੋਲ ਅਦਾ ਕੀਤਾ। ਤੇ ਫਿਰ ਇਹ ਗੱਲ ਵੀ ਜ਼ਾਹਰ ਹੈ ਕਿ 6ਵੇਂ ਪਾਤਸ਼ਾਹ ਪ੍ਰੀ ਕੰਡੀਸ਼ਨ ਰੱਖਦੇ ਨੇ ਕਿ ਆ ਜਿਹੜੇ 52 ਪੋਲੀਟੀਕਲ ਡਿਸੀਡੈਂਟ
ਜਿਨ੍ਹਾਂ ਦੇ ਵਿੱਚ 22 ਧਾਰ ਦੇ ਪਹਾੜੀ ਰਾਜਿਆਂ ਤੋਂ ਲੈ ਕੇ ਅਸਾਮ ਤੱਕ ਦੇ ਰਾਜੇ, ਕੁਝ ਸ਼ਾਇਦ ਮੁਗਲਿਆ ਰਾਜ ਦੇ ਖਿਲਾਫ ਵਿਦਰੋਹ ਕਰਨ ਵਾਲੇ ਰਾਜਪੂਤ ਜਿਹੜੇ ਨੇ ਸੈਂਟਰਲ ਇੰਡੀਆ ਦੇ ਰਾਜੇ ਵੀ ਸਨ, ਕਿ ਇਹ ਕੰਡੀਸ਼ਨ ਹੈ ਕਿ ਪਹਿਲਾਂ ਇਹਨਾਂ ਨੂੰ ਛੱਡ ਫਿਰ ਮੈਂ ਬਾਹਰ ਆਵਾਂ। ਤੇ ਖਾਲਸਾ ਜੀ, ਅੱਜ ਜਦੋਂ ਅਸੀਂ ਬੰਦੀ ਛੋੜ ਔਰ ਸੈਲੀਬ੍ਰੇਸ਼ਨ ਕਰਦੇ ਹਾਂ ਕਿ ਸਾਡੀਆਂ ਅੱਖਾਂ ਸਾਹਮਣੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਭਾਰਤ ਭਰ ਦੀਆਂ ਜੇਲ੍ਹਾਂ ਵਿੱਚ ਅੱਜ ਵੀ 25-25, 30-30 ਸਾਲ, ਇਸ ਦੇ ਬਾਵਜੂਦ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਨੇ ਕੈਦਾਂ ਵੀ ਕੱਟ ਲਈਆਂ ਨੇ, ਜੋ ਸਜ਼ਾਵਾਂ ਉਹਨਾਂ ਨੂੰ ਅਦਾਲਤਾਂ ਨੇ ਦਿੱਤੀਆਂ ਸਨ, ਤੇ ਕੀ ਸਾਨੂੰ ਇਸ ਗੱਲ ਦਾ ਖਿਆਲ ਨਹੀਂ ਆਉਂਦਾ ਹੈ ਕਿ ਜਿਸ ਬੰਦੀ ਛੋੜ ਸਤਿਗੁਰੂ ਨੂੰ ਅਸੀਂ ਯਾਦ ਕਰਦੇ, ਸਾਡੇ ਸਾਹਮਣੇ ਸਾਡੇ ਉਹ ਵੀਰ ਜਿਹੜੇ ਸਾਡੇ ਤੋਂ ਕੋਈ ਉਹਨਾਂ ਕੋਲ ਵੱਖਰਾ ਟਾਈਟਲ ਨਹੀਂ ਹੈ, ਉਹਨਾਂ ਨੇ ਵੀ ਉਹੀ ਕੁਝ ਦੇਖਿਆ ਜੋ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ, ਪਰ ਉਹ ਘਰੀ ਨਹੀਂ ਬੈਠੇ। ਉਹਨਾਂ ਨੇ ਸੱਚ, ਹੱਕ, ਇਨਸਾਫ ਦਾ ਰਸਤਾ ਚੁਣਿਆ। ਪਰ ਜਿਹੜੀ ਹਕੂਮਤ ਅੱਜ ਪੰਜਾਬ ਦੇ ਵਿੱਚ, ਜੇ ਅਸੀਂ ਪਿਛਲੇ 1 ਸਾਲ ਦਾ ਵਾਕਿਆ ਹੀ ਆਪਣੇ ਸਾਹਮਣੇ ਰੱਖ ਲਈਏ, ਬਹੁਤਿਆਂ ਨੂੰ ਲੱਗਦਾ ਹੈ ਜੀ 30-32 ਸਾਲ ਹੋ ਗਏ ਇੰਦਰਾ ਗਾਂਧੀ, ਜਨਰਲ ਮਹਿਤਿਆਂ ਨੂੰ ਜਿੰਦੇ ਸੁੱਕੇ ਨੇ ਉਹੀ ਗੱਲਾਂ ਮੁੜ ਕੇ ਸੁਣਾਈ ਜਾਂਦੇ ਨੇ। ਚਲੋ ਭੁੱਲ ਜਾਓ ਪਿਛਲੇ ਨੂੰ, ਤੁਸੀਂ ਪਿਛਲਾ ਸਾਲ ਹੀ ਯਾਦ ਕਰ ਲਓ। 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰ ਦਿੱਤੇ ਜਾਂਦੇ ਨੇ। 14 ਅਕਤੂਬਰ ਨੂੰ ਬਰਗਾੜੀ ਦੀਆਂ ਗਲੀਆਂ ਦੇ ਵਿੱਚ, ਗਟਰਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਜਿਹੜੇ ਨੇ ਉਹਨਾਂ ਦੀ ਬੇਹਰਮਤੀ ਕੀਤੀ ਜਾਂਦੀ ਹੈ। 2 ਦਿਨ ਬਾਅਦ ਬਹਿਬਲ ਕਲਾਂ ਦੇ ਵਿੱਚ ਪੀਸਫੁਲੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਹੈ। ਸਿੱਖ ਸੰਗਤਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਾਇਆ ਜਾਂਦਾ ਹੈ। ਭਾਈ ਗੁਰਜੋਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੁੰਦੇ ਨੇ, ਦਰਜਨਾ ਸਿੰਘ ਜ਼ਖਮੀ ਹੁੰਦੇ ਨੇ। ਔਰ ਇਸ ਇੱਕ ਵਾਕਿਆ ਤੋਂ ਬਾਅਦ 1 ਸਾਲ 'ਚ 100 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਗੁਟਕਿਆਂ ਦੀਆਂ ਬੇਹਰਮਤੀ ਦੀਆਂ ਖਬਰਾਂ 4 ਚਫੇਰੇ ਦੇਖ ਕੇ ਅੱਜ ਅਸੀਂ ਕਿੰਨੇ ਡੀਸੈਂਸਿਟਾਈਜ਼ ਹੋ ਗਏ ਹਾਂ। ਸਾਨੂੰ ਇਸ ਗੱਲ ਬਾਰੇ ਕੋਈ ਨਹੀਂ ਹੈ ਕਿ ਇਹੋ ਜਿਹਾ ਕਰਮ ਕਦੇ 18ਵੀਂ ਸਦੀ 'ਚ ਵੀ ਨਹੀਂ ਸੀ ਹੋਇਆ। ਉਹਨਾਂ ਨੇ ਠੀਕ ਹੈ ਜ਼ੁਲਮ ਕੀਤੇ, ਪਰ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਅੱਜ ਜਿਸ ਕਦਰ ਇਸ 1 ਸਾਲ ਦੇ ਵਿੱਚ ਬੇਅਦਬ ਹੋਏ ਨੇ, ਉਹ ਜਿਹਾ ਕੋਈ ਪੈਰਲਲ ਹਿਸਟਰੀ 'ਚ ਨਹੀਂ ਹੈ। ਤੇ ਅਸੀਂ ਕਿਵੇਂ ਕਹਿੰਦੇ ਹਾਂ ਜੀ ਸਭ ਅੱਛਾ ਹੈ, ਸਭ ਠੀਕ ਹੈ, ਅਸੀਂ ਬੈਠ ਕੇ ਜਮਾ ਨਫੀ ਕਰ ਰਹੇ ਹਾਂ ਜੀ, ਫਰਵਰੀ ਚੋਣਾਂ, ਆਮ ਆਦਮੀ ਪਾਰਟੀ ਆਏਗੀ, ਕਾਂਗਰਸ। ਅਸੀਂ ਇਸ ਕਿਸਮ ਦੀ ਤਮਾਸ਼ਬੀਨੀ 'ਚ ਆ ਗਏ ਹੈ। ਸਾਡੇ ਅੰਦਰੋਂ ਇਹ ਜ਼ੁੰਬਸ਼ ਉੱਠਦੀ ਨਹੀਂ ਕਿ ਵੀ ਅਸੀਂ ਇਸ ਰਾਜ ਦੀ ਜੜ ਪੁੱਟਣੀ, ਅਸੀਂ ਉਸ ਧਰਤੀ ਦੇ ਉੱਤੇ ਆਪਣਾ ਆਜ਼ਾਦ ਰਾਜ ਖਾਲਿਸਤਾਨ ਕਾਇਮ ਕਰਨਾ। ਸਾਡਾ ਜ਼ੋਰ ਆਪਣੇ ਦੀਆਂ ਲੱਤਾਂ ਖਿੱਚਣ ਤੇ ਹੀ ਲੱਗਾ ਹੁੰਦਾ ਹੈ। ਔਰ ਜੇ ਅਸੀਂ ਬੰਦੀ ਛੋੜ ਦਿਵਸ ਦੀ ਗੱਲ ਕਰੀਏ, ਸਰਬੱਤ ਖਾਲਸਾ ਦੀ ਗੱਲ ਹੋ ਰਹੀ ਹੈ, ਔਰ ਇਸ ਗੱਲ ਦਾ ਧਿਆਨ ਰਹੇ, ਜੇ ਸਰਬੱਤ ਖਾਲਸਾ ਦਾ ਕੋਈ ਸ਼ਹੀਦ ਹੈ, ਪਹਿਲਾ ਸ਼ਹੀਦ ਵੀ ਕਹਿਣਾ ਹੋਏ ਤਾਂ ਸ਼ਹੀਦ ਭਾਈ ਮਨੀ ਸਿੰਘ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਹਨਾਂ ਨੇ, ਔਰ ਕਿਸ ਕਦਰ ਕਿੰਨੀ ਸਤਿਕਾਰਤ ਉਹ ਸ਼ਖਸੀਅਤ ਜਿਨ੍ਹਾਂ ਨੇ ਜੇ ਪਹਿਲੀ ਆਰ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਈ ਗੁਰਦਾਸ ਜੀ ਸਕਰਾਈਬ ਨੇ, ਤੇ ਜਿਹੜੀ ਦਮਦਮੀ ਬੀੜ ਦਮਦਮਾ ਸਾਹਿਬ 'ਚ ਮੁਕੰਮਲ ਹੁੰਦੀ ਹੈ, ਉਸ ਦੇ ਸਕਰਾਈਬ, ਉਸ ਦੇ ਲਿਖਾਰੀ ਭਾਈ ਮਨੀ ਸਿੰਘ ਨੇ। ਇਸ ਕਦਰ ਸ਼ਖਸੀਅਤ ਜਿਹੜੀ ਵਿਦਵਤਾ ਦੇ ਪੁੰਜ ਨੇ, ਜਿਹੜੇ ਸਰਬ ਸਾਂਝੇ ਨੇ, ਜੇ ਬੰਦਈ ਤੇ ਤਤ ਖਾਲਸੇ ਦਾ ਝਗੜਾ ਦੋਨੋਂ ਉਹਨਾਂ ਨੂੰ ਸਾਜ਼ਿਸ਼ ਮੰਨਦੇ ਨੇ, ਜਿਨ੍ਹਾਂ ਦੇ ਸਾਹਮਣੇ ਲਾਹੌਰ ਦਾ ਕਾਜ਼ੀ ਹੋਏ, ਅੰਮ੍ਰਿਤਸਰ ਦੇ ਵੱਡੇ ਵੱਡੇ ਇਸਲਾਮਿਕ ਸਕਾਲਰ ਵੀ ਜਿਹੜੇ ਨੇ ਸੀਸ ਝੁਕਾਉਂਦੇ ਨੇ। ਪਰ ਜਦੋਂ ਵਾਅਦਾ ਖਿਲਾਫੀ ਦੀ ਗੱਲ ਹੁੰਦੀ, ਉਹਨਾਂ ਨੇ ਪ੍ਰਬੰਧ ਕੀਤਾ ਕਿ ਸਰਬੱਤ ਖਾਲਸਾ ਬੰਦੀ ਛੋੜ ਤੇ ਹੋਏਗਾ, ਕੁਝ ਟੈਕਸ ਜੋ ਵੀ ਸਿਕਿਉਰਿਟੀ ਦੇ ਨਾਂ ਥੱਲੇ ਉਹਨਾਂ ਨੇ ਆਇਦ ਕੀਤਾ, ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਦਿਆਂਗੇ, ਪਰ ਬੇਰੋਕ ਤੋਂ ਖਾਲਸੇ ਨੂੰ ਇਕੱਠੇ ਹੋਣ ਦਿਓ। ਔਰ ਇਹ ਸਰਬੱਤ ਖਾਲਸਾ ਦੇ ਇਕੱਠ ਵੀ ਉਸ ਪੀਰੀਅਡ ਦੇ ਵਿੱਚ ਹੀ ਸ਼ੁਰੂ ਹੁੰਦੇ ਨੇ, 1830 ਔਰ ਉਸ ਪੀਰੀਅਡ 'ਚ ਅਸੀਂ ਦੇਖਦੇ ਹਾਂ ਉਸ ਹਕੂਮਤ ਦੀ ਨੀਅਤ ਬੰਦ ਹੁੰਦੀ ਹੈ। ਉਹਨਾਂ ਨੂੰ ਹੈ ਕਿ ਭਾਈ ਸਿੱਖ ਇਕੱਠੇ ਹੋਣਗੇ, ਮਾਰਾਂਗੇ। ਅੰਦਰੂਨੀ ਸੋਰਸਿਸ ਰਾਹੀਂ ਭਾਈ ਸਾਹਿਬ ਨੂੰ ਪਤਾ ਲੱਗਦਾ, ਉਹ ਵੱਡੇ ਜਥਿਆਂ ਨੂੰ ਤਾਂ ਖਬਰਾਂ ਪਹੁੰਚਾ ਦਿੰਦੇ ਨੇ, ਪਰ ਕੁਝ ਸਿੰਘ ਜਿਵੇਂ ਅਰਦਾਸਾ ਸੋਧ ਕੇ ਤੁਰੇ ਸੀ, ਉਹਨਾਂ ਨੂੰ ਬੇਸ਼ੱਕ ਖਬਰ ਵੀ ਮਿਲਦੀ ਹੈ ਕਿ ਜਿਵੇਂ ਮਹੰਤ ਨਰੈਣੂ ਤੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਉਣ ਵਾਲੇ ਭਾਈ ਲਛਮਣ ਸਿੰਘ ਧਾਰੀ ਕੇ ਔਰ ਦੂਸਰੇ, ਉਹਨਾਂ ਨੂੰ ਜਦੋਂ ਸੁਨੇਹਾ ਵੀ ਮਿਲਿਆ ਕਿ ਪੰਥ ਦਾ ਫੈਸਲਾ ਹੈ ਕਿ ਵੀ ਤੁਸੀਂ, ਉਹਨਾਂ ਨੇ ਕਿਹਾ ਜੀ ਹੁਣ ਤਾਂ ਅਸੀਂ ਅਰਦਾਸਾ ਸੋਧ ਕੇ ਨਿਕਲੇ, ਹੁਣ ਤਾਂ ਅਸੀਂ ਦੀਦਾਰ ਪਾ ਕੇ ਹੀ ਜਾਵਾਂਗੇ ਨਨਕਾਣਾ ਸਾਹਿਬ ਦਾ, ਔਰ ਸ਼ਹੀਦੀਆਂ ਪਾਈਆਂ। ਇਵੇਂ ਹੀ ਉਦੋਂ ਵੀ ਹੋਇਆ, ਹਮਲਾ ਹੋਇਆ, ਬਹੁਤ ਸਾਰੇ ਸਿੰਘ
ਸ਼ਹੀਦ ਹੋਏ ਜੂਝਦੇ ਸਿੰਘਾਂ ਦੇ ਲਈ ਹਮੇਸ਼ਾ ਇਹ ਸੀ ਕਿ ਅੰਮ੍ਰਿਤਸਰ ਦੀ ਸਰਜ਼ਮੀਨ ਦੇ ਉੱਤੇ ਸ਼ਹੀਦੀ ਮਿਲੇ। ਇਸ ਤੋਂ ਮੁਕੱਦਸ ਗੱਲ, ਇਸ ਤੋਂ ਮੁਕੱਦਸ ਕਰਮ ਸਾਡੇ ਕੀ ਹੋ ਸਕਦੇ ਨੇ। ਸੋ ਉਹਨਾਂ ਨੇ ਇਤਿਹਾਸ ਬਦਲੇ, ਨਵਾਂ ਇਤਿਹਾਸ ਸਿਰਜੇ। ਪਰ ਜਦੋਂ ਭਾਈ ਮਨੀ ਸਿੰਘ ਹੋਰਾਂ ਨੂੰ ਕਿਹਾ ਗਿਆ ਟੈਕਸ ਦਿਓ, ਉਹਨਾਂ ਨੇ ਕਿਹਾ ਬਿਲਕੁਲ ਨਹੀਂ, ਤੁਸੀਂ ਵਾਅਦਾ ਖਿਲਾਫੀ। ਇਹ ਸਕਾਲਰਸ ਦੀ ਗੱਲ ਹੈ। ਅੱਜ ਆਪਣੇ ਬੁੱਧੀਜੀਵੀ ਦੇਖ ਲਓ ਕਿਹਨਾਂ ਡਿਬੇਟਸ ਦੇ ਵਿੱਚ ਕੌਮ ਨੂੰ ਲਾਇਆ ਹੋਇਆ, ਕਿਹੜੇ ਇਸ਼ੂ ਖੜੇ ਕੀਤੇ ਹੋਏ ਨੇ ਜਿਹੜੇ ਇਸ਼ੂ ਹੀ ਨਹੀਂ। ਇਹਨਾਂ ਨੂੰ ਹੋਰ ਸਭ ਕੁਝ ਜੋ ਨਜ਼ਰ ਆਉਂਦਾ ਹੈ ਰੌਂਗ, ਇਹਨਾਂ ਨੂੰ ਇਹ ਗੁਲਾਮੀ ਦੇ ਸੰਗਠ ਨਜ਼ਰ ਨਹੀਂ ਆਉਂਦੇ। ਹਾਲਾਂ ਲਾਹੌਰ ਦੀ ਸੰਗਤ ਨੇ, ਖਾਲਸੇ ਨੇ ਕਿਹਾ ਜੀ ਇੰਨਾ ਟੈਕਸ ਅਸੀਂ ਦੇ ਦਿਆਂ। ਭਾਈ ਮਨੀ ਸਿੰਘ ਨੇ ਕਿਹਾ ਨਹੀਂ, ਇਹ ਸਿਧਾਂਤ ਦੀ ਗੱਲ ਹੈ। ਇਹਨਾਂ ਨੇ ਇਕਰਾਰ ਕੀਤਾ ਸੀ, ਇਹਨਾਂ ਨੇ ਤੋੜਿਆ। ਇਹਨਾਂ ਨੂੰ ਇੱਕ ਦੀਵਾਨੀ ਵੀ ਨਹੀਂ ਦੇਣੀ ਹੈ। ਔਰ ਕਿਸ ਕਦਰ ਬੰਦ ਕਟਵਾ ਕੇ ਸ਼ਹੀਦੀ ਪਾਈ। ਅਸੀਂ ਅੱਜ ਭਾਈ ਮਨੀ ਸਿੰਘ ਦੀ ਕੌਮ ਦੇ ਵਾਰਿਸ, ਅਸੀਂ ਉਸ ਬੰਦੀ ਛੋੜ ਦਿਵਸ ਦੀ ਲੈਗੇਸੀ ਦੇ ਵਾਰਿਸ, ਅੱਜ ਉਸ ਸਰਬੱਤ ਖਾਲਸਾ ਦੀ ਲੈਗੇਸੀ ਦੇ ਵਾਰਿਸ ਅਸੀਂ ਕਿੱਥੇ ਖੜੇ। ਇਸ ਗੱਲ ਨੂੰ ਜ਼ਰੂਰ, ਇਹ ਠੀਕ ਹੈ, ਮੈਂ ਕੋਈ ਨੈਗੇਸ਼ਨ ਨਹੀਂ, ਮੈਂ ਆਪਟੀਮਿਸਟ ਹੈ, ਹਮੇਸ਼ਾ ਹੋਪ ਦੇ ਉੱਤੇ ਜਿਉਂਦਾ ਕੌਮਾਂ ਹੋਪ ਤੇ ਜਿਉਂਦੀਆਂ ਨੇ। ਪਰ ਇੱਕ ਸੈਲਫ ਐਨਾਲਿਸਿਸ ਵੀ ਹੁੰਦਾ ਕਿ ਸਾਡਾ ਧਿਆਨ ਕਿੱਧਰ ਹੈ। ਸਾਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਆਉਂਦੀ ਕਿ ਅਲਟੀਮੇਟਲੀ ਗੁਲਾਮੀ। ਔਰ ਇਹ ਗੱਲ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਬਾਬਾ ਫਰੀਦ ਬਾਰ ਪਰਾਇਆ ਵੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ, ਇਹ ਗੁਲਾਮੀ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ। ਉਹਨਾਂ ਨੇ ਉਹ ਗੋਸਵਾਮੀ ਤੁਲਸੀਦਾਸ ਜਿਹੜਾ ਉਹ ਰਾਮਚਰਿਤ ਮਾਨਸ ਕਹਿੰਦੇ ਪ੍ਰਾਧੀਨ ਸੁਪਨੇ ਸੁਖ ਨਾਹੀ, ਕਿ ਜਿਹੜੇ ਪਰ ਅਧੀਨ ਹੁੰਦੇ ਨੇ, ਦੂਸਰਿਆਂ ਦੀ ਗੁਲਾਮੀ 'ਚ ਹੁੰਦੇ ਨੇ, ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਜਿਹੜਾ ਉਹ ਸੁੱਖ ਨਸੀਬ ਨਹੀਂ ਹੋ ਸਕਦਾ। ਅੱਜ ਜਿਸ ਹਾਲਤ ਨੂੰ ਅਸੀਂ ਪਹੁੰਚੇ ਹੋਏ ਹਾਂ, ਸਾਡੀਆਂ ਇੰਸਟੀਟਿਊਸ਼ਨਸ ਡਿਸਟਰੋਏ ਕਰ ਦਿੱਤੀਆਂ ਗਈਆਂ। ਅਕਾਲ ਤਖਤ ਸਾਹਿਬ ਜਿਹੜੀ ਹਮੇਸ਼ਾ ਉਸ ਸੱਚ, ਹੱਕ, ਇਨਸਾਫ ਦੀ ਗੱਲ, ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਦਾ ਪਹਿਲਾ ਹੁਕਮਨਾਮਾ। ਤੇ ਜਿਵੇਂ ਭਾਈ ਸਾਹਿਬ ਦੱਸ ਰਹੇ ਸਨ, ਭਾਈ ਨੱਥਾ ਤੇ ਅਬਦੁੱਲਾ ਦੀ ਜਿਹੜੇ ਪਿੰਡ ਸੁਰ ਸਿੰਘ ਵਾਲਾ ਔਰ ਸੁਲਤਾਨਵਿੰਡ ਦੇ ਰਹਿਣ ਵਾਲੇ ਸਨ, ਪਹਿਲੀ ਢਾਡੀ ਵਾਰ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਤੇ ਅਖੀਰਲੀ ਲਾਈਨ ਹੈ ਇਸ ਵਾਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਜ਼ਾਹਰ ਰੋਲ ਡਿਸਕ੍ਰਾਈਬ ਕੀਤੇ ਹੋਏ ਨੇ। 4 ਸਦੀਆਂ ਦਾ ਇਤਿਹਾਸ ਸਾਨੂੰ ਵਾਚ ਕਰ ਰਿਹਾ ਸਾਡੀ ਜਨਰੇਸ਼ਨ ਨੂੰ। ਅਸੀਂ ਬਹੁਤ ਪੜ੍ਹੇ ਲਿਖੇ ਹਾਂ, ਅੱਜ ਅਸੀਂ ਯੂਨੀਵਰਸਿਟੀਜ਼ ਦੇ ਵਿੱਚ ਜਾਂਦੇ ਹਾਂ, ਸਾਡੇ ਕੋਲ ਬਹੁਤ ਸਾਧਨ ਨੇ, ਵੱਡੇ ਵੱਡੇ ਘਰ ਨੇ, ਵੱਡੀਆਂ ਵੱਡੀਆਂ ਗੱਡੀਆਂ ਨੇ, ਬਹੁਤ ਚੰਗਾ ਲਾਈਫ ਸਟਾਈਲ ਹੈ, ਬਹੁਤ ਚੰਗੀ ਗੱਲ ਹੈ। ਪਰ ਸਾਡਾ ਸਿਦਕ, ਸਾਡਾ ਵਿਸ਼ਵਾਸ ਉਹਨਾਂ ਸਿੱਖਾਂ ਵਾਲਾ ਕਿੱਥੇ ਚਲਾ ਗਿਆ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਸਨ, ਜਿਹੜੇ ਮੁੱਠੀ ਪਰ ਛੋਲਿਆਂ ਦੀ ਉਸ ਮੁੱਠੀ ਤੇ ਗੁਜ਼ਾਰਾ ਕਰਦੇ ਸਨ, ਜਿਨ੍ਹਾਂ ਨੂੰ ਕੋਈ ਠਾ। ਔਰ ਸਰ ਕਰਮ ਸਿੰਘ ਹਿਸਟੋਰੀਅਨ, ਉਹਨਾਂ ਨੇ ਬੜਾ ਖੂਬਸੂਰਤ ਇੱਕ ਛੋਟਾ ਜਿਹਾ ਕਿਤਾਬਚਾ ਅਮਰ ਖਾਲਸਾ ਲਿਖੇ। ਔਰ ਉਹਦੇ ਚ ਕਹਿੰਦੇ ਨੇ ਕਿ ਜਦੋਂ ਸਿੰਘ ਕਹਿੰਦੇ ਸਨ ਕਿ ਇਹ ਸਰਹਿੰਦ, ਇਹ ਗੁਰੂ ਮਾਰੀ ਸਰਹੰਦ, ਜਿਸ ਤੋਂ ਇਹ ਆਰਡਰ ਨਿਕਲਿਆ, ਛੋਟੇ ਸਾਹਿਬਜ਼ਾਦੇ ਕੰਧਾਂ 'ਚ ਚਿਣੇ ਗਏ, ਮਾਤਾ ਗੁਜਰੀ ਦੀ ਸ਼ਹਾਦਤ ਹੋਈ, ਇਹਦੀ ਅਸੀਂ ਇੱਟ ਨਾਲ ਇੱਟ ਖੜਕਾਣੀ ਹੈ। ਤੇ ਲੋਕ ਕਹਿੰਦੇ ਸੀ ਇਹ ਬਾਬਰਿਆਂ ਦੀਆਂ ਗੱਲਾਂ, ਵੀ ਤੁਹਾਨੂੰ ਸਿਰ ਲਪਾਉਣ ਦੀ ਥਾਂ ਨਹੀਂ, ਤੇ ਤੁਸੀਂ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ ਸਰਹੰਦ, ਇਸ ਨੂੰ ਤੁਸੀਂ ਮਾਰੋ। ਲੇਕਿਨ ਇਹ ਰਿਜ਼ੋਲਵ ਸੀ ਔਰ ਉਹ ਦਿਨ ਵੀ ਆਇਆ ਬੰਦਾ ਸਿੰਘ ਬਹਾਦਰ ਦੇ ਵੇਲੇ ਹੀ ਨਹੀਂ। ਇਹ ਜਾ ਕੇ ਅਸੀਂ ਦੇਖਦੇ ਹਾਂ ਕਿ 1760 ਤੱਕ ਪਹੁੰਚਦੇ, ਜਦੋਂ ਜਾਨੀ ਖਾਨ ਨੂੰ ਜਿਹੜਾ ਜ਼ੈਨ ਖਾਨ ਫਾਈਨਲੀ ਮਾਰਿਆ ਗਿਆ ਸੂਬਾ ਸਰਹੰਦ, ਖਾਲਸੇ ਨੇ ਸਰਹੰਦ ਦੀਆਂ ਸਾਰੀਆਂ ਹਵੇਲੀਆਂ, ਸਾਰੇ ਘਰ, ਸਾਰਾ ਸ਼ਹਿਰ ਨੇਸਤੋ ਨਾਬੂਦ ਕੀਤਾ। ਔਰ ਇਹ ਆਰਡਰ ਸੀ ਖਾਲਸੇ ਦੇ ਦਲਾਂ ਨੂੰ ਕਿ ਹਰ ਸਿੱਖ 5-5 ਇੱਟਾਂ, ਇਹ ਜਿਹੜੇ ਟੱਠੀਆਂ ਹੋਈਆਂ ਹਵੇਲੀਆਂ ਔਰ ਇਹਨਾਂ ਜ਼ਾਲਮਾਂ ਦੇ ਜਿਹੜੇ ਕੋਠੀਆਂ ਸਨ, ਹਵੇਲੀਆਂ ਵੱਡੀਆਂ, ਇਹ ਦਰਿਆ ਦੇ ਵਿੱਚ ਸੁੱਟੇ ਤਾਂ ਕਿ ਮੁੜ ਉਸਾਰੀ ਦੇ ਵਿੱਚ ਵੀ ਕੋਈ ਇੱਟ ਇਸਤੇਮਾਲ ਨਾ ਹੋਏ। ਸਰ ਕਪੂਰ ਸਿੰਘ ਜਿਹੜੇ ਪਰਸ਼ੀਅਨ ਫਾਰਸੀ ਦੇ ਵੀ ਵਿਦਵਾਨ ਸਨ, ਉਹ ਓਰੀਜਨਲ ਸੋਰਸਿਸ ਜਿਹੜੇ ਉਹਦੇ ਨਾਲ ਅਬਦਾਲੀ ਨਾਲ ਉਹਦਾ ਹਿਸਟੋਰੀਅਨ ਵੀ ਆਇਆ ਕਾਜ਼ੀ ਨੂਰਦੀਨ, ਸ਼ਾਇਦ ਉਹਨੂੰ ਕੋਟ ਕਰਕੇ ਕਹਿੰਦੇ ਨੇ ਕਿ देयर वाज नो ब्रिक ओवर ब्रिक इन द होल सिटी ऑफ सरहंद, कि सारे सरहंद, वो दिल्ली ते लाहौर दे टाकरे दा शहर, ਇੱਟ ਦੇ ਉੱਤੇ ਇੱਟ ਵੀ ਨਹੀਂ ਸੀ ਕਿਤੇ।
ਜਿਹੜਾ ਅੱਜ ਸਰਹੰਦ ਵਸਿਆ ਇਹ ਦੁਬਾਰਾ ਉਜੜ ਕੇ ਵਸਿਆ ਹੋਇਆ ਸਰਹੰਦ ਹੈ। ਇਹ ਖਾਲਸੇ ਦਾ ਰਿਜ਼ੋਲਵ ਸੀ। ਉਹ ਕੁਝ ਹਜ਼ਾਰ ਸਨ, ਲੱਖਾਂ ਦੇ ਵਿੱਚ ਵੀ ਨਹੀਂ ਸਨ। ਕੋਈ ਉਹਨਾਂ ਕੋਲ ਵਧੀਆ ਅਰਬੀ ਨਸਲ ਦੇ ਘੋੜੇ ਨਹੀਂ ਸੀ, ਕੋਈ ਉਹਨਾਂ ਕੋਲ ਡੈਮਸਕਸ ਸਟੀਲ ਦੇ ਹਥਿਆਰ ਨਹੀਂ ਸੀ ਜਿਹੜੇ ਮੁਗਲ ਫੌਜਾਂ ਕੋਲ ਸਨ, ਪਰ ਉਹਨਾਂ ਕੋਲ ਰਿਜ਼ੋਲਵ ਸੀ, ਫੇਥ ਸੀ, ਗੁਰੂ ਦੇ ਉੱਤੇ ਅਮਨਾ ਸੀ ਔਰ ਇਸ ਗੱਲ ਦੇ ਉੱਤੇ ਦ੍ਰਿੜ ਵਿਸ਼ਵਾਸ ਸੀ ਕਿ ਅਸੀਂ ਰਾਜ ਸਿਰਜਣਾ। ਸਾਨੂੰ ਗੁਰੂ ਨੇ ਪਾਤਸ਼ਾਹਤ ਦਿੱਤੀ ਹੋਈ ਹੈ। इन गरीब सिखन को देऊं पातशाही, ये याद रखें हमारी गुरिया कि सानू पातशाह गुरु ने बनाया है। असी किसे नूं नहीं मानते, होर अकाल पुरख तो बिना किसे तो असी अगवाई नहीं लैंदे, पर असी राज भाग सिरजना। और इतिहास गवाह है कि उस खालसे दे रिजॉल्व ने फिर सिख मिसलां 12 मिसलां महाराजा रणजीत सिंह का 1.5 लाख मुरब्बा मील तो ज्यादा रकबे वाला राज, जिस दियां हद्दां दराए खैबर तो लद्दाख तिब्बत तक, ये 1842 की ट्राईपार्टाइट ट्रीटी जिहड़ी एम्परर ऑफ चाइना, सरकारे खालसा जियो और दलाई लामा या लामा ऑफ तिब्बत के विचकार है। तिब्बत एक बफर जोन बनता है, इधरों अंग्रेजों के नाल सतलुज की हद तक, उधर इंडस दरिया क्रॉस करके अफगानिस्तान को वर्टिकली 2 हिस्सों च वंड देना। उस सिंध तो उस इंडस तो लैके दराए खैबर तक ये किन्ना लोगों ने बनाया? साडे ही वडेरे सन। किन्ने साल हो गए? 1849 तक, हुण तो लगभग 150 साल पहला तक साडे कोल एडा वड्डा राज सी। इस लैगेसी दे असीं मालक है ते अज 30 मिलियन सिख कौम होए, 150 तो ज्यादा देशों साड़ी मौजूदगी हुए, कैनेडा की पार्लीमेंट साढ़े 15-16 मैंबर पार्लीमेंट बैठे हो, उत्थों के डिफेंस मिनिस्टर तो लैके सिंगापुर तक ते अफगानिस्तान तक साढ़े पार्लीमेंटेरियन हो। दुनिया दे विच असीं इन्ने अमीर हुई है कि सारे सिखां वाल देख के कह कि जी इन्हां वर्गा कौन है, ते असीं कहिए जी नहीं ये भारत बहुत वड्डी ताकत है जी, असीं आपस ही लड़ते हैं जी, साडा की बनना है जी, असीं राज लै सकते हैं जी, असीं कर ऐसा। इस बहु गिणती ने इस किस्म का जिहड़ा साडे दिमागां दे अंदर कूड़ भरिया होया है कि असीं भुल जांदे। अज सानूं अपने योधियां दे उत्ते माण नहीं हुंदा, उन्हां लई असीं भी शब्द कई बारी बेध्यानी च अतवादी वरतदे हैं। साडे अंदर ये रिजॉल्व नहीं जाणदा ये क्यों जे। असीं देखदे हैं गुरुद्वारा साहब के लंगर हॉलां वो फोटोआं लगियां हुंदियां ने, कई थां कोई म्यूजियम च भी होणगीआं, पर वो देख के सानूं नहीं लगदा भी असीं भी इस विरसे दे वारिस हैं ते जिहड़ा कौमी घर बनना है वो असीं बनाउणा है। ना चीन ने बना के देना है, ना अमरीका ने बना के देना है। अल्टीमेटली हालात जरूर क्रिएट होंदे ने, और जो अज साडे खिते दे जिहड़े हालात बने हुए ने नजर आ रहे कि साडी मंजिल बहुत करीब है, पर जे असीं सौ ही जाने। इन्हों अल्लामा इकबाल ने कहा कि बड़े शौक से सुन रहा था जमाना, हम ही सौ गए दास्तां कहते कहते सी। कहानियां सुनाते सुनाते सौ जाने। फिर साडा फिर तो कबीर साहब ने याद करवाया है कि कबीर सतगुर साचा क्या करे जहां सिखा में चूक बिरान। ये भी गल उन्होंने याद करवाया है कि कबीर मन जानत सब बात, जानत ही औगण करे, काहे की कुशलात हाथ भी कुएं परे। कि मन च सब पता है, सब ਜਿਹੜੀਆਂ ਇਹ ਖਚਰਾਪਨ ਢਚਰਾਪਨ ਅਸੀਂ ਅੰਦਰ ਰੱਖਿਆ ਹੋਇਆ ਇਹ ਇਵੇਂ ਹੀ ਹੈ ਕਿ ਹੱਥ ਦੇ ਵਿੱਚ ਦੀਵਾ ਫੜਿਆ ਹੋਇਆ ਤੇ ਖੂਹ ਦੇ ਵਿੱਚ ਜਾ ਕੇ ਡਿੱਗਣਾ। ਅੱਜ ਉਸ ਖਿੱਤੇ ਦੇ ਹਾਲਾਤ ਹਿੰਦੂਤਵੀ ਤਾਕਤਾਂ ਵਾਪਸ ਆਪਣੀ ਖੇਡ ਦੇ ਉੱਤੇ ਨੇ। ਉਹ ਸਿੱਖਾਂ ਨੂੰ ਫੇਰ ਉਸੇ ਹੀ ਮੋਹਰੇ ਦੇ ਤੌਰ ਤੇ ਵਰਤਣਾ ਚਾਹੁੰਦੀਆਂ ਨੇ ਜੋ ਉਹਨਾਂ ਨੇ 1947 ਦੇ ਦੌਰ 'ਚ ਵਰਤਿਆ। ਅਸੀਂ ਆਪਣਾ ਤੀਸਰੀ ਇਕਾਈ ਦਾ ਕਰੈਕਟਰ ਕਾਇਮ ਨਹੀਂ ਰੱਖ ਸਕੇ। ਇਹਨਾਂ ਦੇ ਹੱਕ ਵਿੱਚ ਭੁਗਤੇ ਸਿਵਲ ਵਾਰ ਹੋਈ, ਸਭ ਤੋਂ ਵੱਧ ਨੁਕਸਾਨ ਕਰਵਾਇਆ। ਅੱਜ ਵੀ ਇਹ ਜਿਸ ਕਿਸਮ ਦੇ ਕੋਈ ਸਰਜੀਕਲ ਸਟ੍ਰਾਈਕ ਦੀ ਡਰਾਮੇਬਾਜ਼ੀ, ਕੋਈ ਸਿੱਖ ਸੋਲਜਰਸ ਦਾ ਮਾਰਿਆ ਜਾਣਾ, ਬਾਰਡਰ ਦੇ ਉੱਤੇ ਜਿਸ ਕਿਸਮ ਦੀ ਇਹਨਾਂ ਨੇ ਪ੍ਰੋਵੋਕੇਸ਼ਨ ਖੜੀ ਕੀਤੀ ਹੋਈ ਹੈ। 4 ਸਟੇਟਾਂ ਦਾ ਬਾਰਡਰ ਲੱਗਦਾ ਹੈ ਪਾਕਿਸਤਾਨ ਦੇ ਨਾਲ, ਪੰਜਾਬ ਦਾ, ਰਾਜਸਥਾਨ ਦਾ, ਗੁਜਰਾਤ ਦਾ, ਜੰਮੂ ਕਸ਼ਮੀਰ ਦਾ। ਹੁਣ ਉਹਨਾਂ ਤਿੰਨ ਜਿਸ ਕਸ਼ਮੀਰ ਦੇ ਵਿੱਚ ਸਰਜੀਕਲ ਸਟ੍ਰਾਈਕ ਤੇ ਉੜੀ ਅਟੈਕ ਦਾ ਡਰਾਮਾ ਹੁੰਦਾ ਹੈ, ਉਸ ਤੋਂ ਅਗਲੇ ਦਿਨ ਉੜੀ ਮੁਜ਼ੱਫਰਾਬਾਦ ਬੱਸ ਚੱਲ ਰਹੀ ਹੈ,
ਰਾਜਸਥਾਨ ਦੇ ਜਿਹੜੇ ਦੋ ਸ਼ਹਿਰਾਂ ਨੂੰ ਜੋੜਨ ਵਾਲੀ ਹੈ, ਸਿੰਧ ਤੇ ਰਾਜਸਥਾਨ ਪਾਕਿਸਤਾਨ ਦਾ ਹੈ, ਉਹ ਬੱਸ ਚੱਲ ਰਹੀ ਹੈ। ਤੇ ਪੰਜਾਬ ਦੇ 6 ਸਰਹੱਦੀ ਜ਼ਿਲ੍ਹੇ ਹੈ ਜਿਨ੍ਹਾਂ ਦੇ ਵਿੱਚ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ, ਫਿਰੋਜ਼ਪੁਰ ਦੇ 1000 ਤੋਂ ਜ਼ਿਆਦਾ ਪਿੰਡਾਂ ਦੇ 10 ਲੱਖ ਲੋਕ ਘਰੋਂ ਬੇਘਰ ਕਰ ਦਿੱਤੇ ਜਾਂਦੇ ਨੇ, ਟਰਾਲੀਆਂ 'ਚ ਕੂੜੇ ਹੋਏ ਨੇ। ਜਿਵੇਂ ਇੱਥੇ ਤੁਸੀਂ ਜਾਨਵਰ ਵੀ ਟਰਾਂਸਪੋਰਟ ਨਹੀਂ ਕਰ ਸਕਦੇ, ਉਹਨਾਂ ਦੇ ਵਿੱਚ ਹੋਰ ਇਹ ਕੀ ਨੀਤੀਆਂ ਨੇ, ਸਾਨੂੰ ਕਿਉਂ ਸਮਝ ਨਹੀਂ ਆਉਂਦੀ ਕਿ ਇਹ ਸਾਰਾ ਸਾਨੂੰ ਇੱਕ ਵਾਰ ਫੇਰ ਉਸ ਮੋਹਰੇ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਜੇ ਕੋਈ ਸਿੱਖ ਫੌਜੀ ਮਰਦਾ ਹੈ, ਉਹਦੇ ਖਾਸ ਤੌਰ ਤੇ ਬਾਪ ਤੋਂ ਦੂਜੇ ਤੋਂ, ਜਿਵੇਂ ਹਰਿਆਣੇ ਦੇ ਵਿੱਚ ਇੱਕ ਵਾਕਿਆ ਹੋਇਆ, ਇੱਕ ਸਿੱਖ ਫੌਜੀ ਮਾਰਿਆ ਗਿਆ, ਉੱਥੇ ਜਿਹੜੇ ਹੁਣ ਨੌਕਰੀਆਂ 'ਚ ਨੇ ਉਹਨਾਂ ਨੂੰ ਵਰਤ ਰਹੇ ਨੇ, ਤੇ ਫਿਰ ਉਹਨਾਂ ਦਾ ਇੱਕ ਵਾਰ ਹੈ ਜੀ ਅਸੀਂ 10 ਦਾ ਸਿਰ ਵੱਢਾਂਗੇ। ਪਰ ਮੈਂ ਦੇਖ ਰਿਹਾ ਸੀ ਕਿ ਜਿਹੜੀ ਉਹਦੀ ਇਨ ਸਰਵਿਸ ਫੋਟੋ ਹੈ ਉਸ 'ਚੋਂ ਸਿੱਖੀ ਸਰੂਪ 'ਚ ਨਹੀਂ ਹੈ, ਜਿਹੜੀ ਰੀਅਲ ਫੋਟੋ ਹੈ। ਲੇਕਿਨ ਪਤਾ ਨਹੀਂ ਕਿਹੜੀ ਪੁਰਾਣੀ ਫੋਟੋ ਕੱਢ ਕੇ ਪੱਗ ਬਣਾ ਕੇ ਸਾਰਾ ਮੀਡੀਆ ਉਹਨੂੰ ਦੱਸ ਰਿਹਾ ਕਿ ਜੀ ਉਹਦੇ ਮਨਜੋਤ ਸਿੰਘ ਦੇ ਫਲਾਣ ਪਿੰਡ 'ਚ, ਉਹ ਪਿੰਡ ਵਾਲਿਆਂ ਨੇ ਵੀ ਐਤਕੀ ਦੀਵਾਲੀ ਨਹੀਂ ਮਨਾਉਣੀ, ਉਹਨਾਂ ਨੇ ਆਹ ਕਿਹਾ ਉਹ ਕਿਹਾ, ਤਾਂ ਕਿ ਸਾਡੇ ਵਿਚਲਾ ਜਿਹੜਾ ਐਮੋਸ਼ਨਲ ਤੱਤ ਹੈ ਇਸ ਨੂੰ ਐਕਸਾਈਟ ਕਰਕੇ ਇੱਕ ਵਾਰ ਫੇਰ ਸਾਨੂੰ ਵਰਤਣ ਦੀਆਂ ਤਿਆਰੀਆਂ ਨੇ। ਪਰ ਜਿਵੇਂ ਅਸੀਂ 18ਵੀਂ ਸਦੀ ਦੇ ਇਤਿਹਾਸ ਦੇਖਦੇ ਹਾਂ ਕਿ ਜੇ ਨਾਦਰ ਸ਼ਾਹ ਨਾਮ ਦਾ ਜਿਹੜਾ 1739 ਚ ਆਇਆ, ਉਸਨੇ ਦਿੱਲੀ ਹਿਲਾ ਕੇ ਰੱਖੀ, ਤਖਤੇ ਤੌਸ ਵੀ ਲੈ ਗਿਆ, ਨਾਦਰ ਸ਼ਾਹੀ ਲੁੱਟ, ਕਤਲੇਆਮ, ਇਹ ਸਾਰੇ ਜਿਹੜੇ ਪਾਰਟ ਨੇ ਉਹਦਾ ਹਿੱਸਾ ਸੀ। ਉਹਨੇ ਮੁਗਲਿਆ ਰਾਜ ਦੀਆਂ ਜੜ੍ਹਾਂ ਹਿਲਾਈਆਂ। ਸਿੱਖਾਂ ਨੂੰ ਮੌਕਾ ਮਿਲਿਆ ਕਿ ਅਸੀਂ ਉਸ ਮਾਹੌਲ ਦਾ ਫਾਇਦਾ ਲੈ ਕੇ ਮਿਸਲਾਂ ਵੱਲ ਵਧੇ। ਅੱਜ ਵੀ ਉਹ ਹਾਲਾਤ ਬਣੇ ਹੋਏ ਨੇ, ਪਰ ਇਹ ਕਿਤੇ ਫੇਰ ਅਸੀਂ ਉਹ ਗੁਨਾਹ ਨਾ ਕਰੀਏ ਜੋ 1947 ਦੀ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਨੇ ਕੀਤਾ ਕਿ ਅੱਜ ਜਦੋਂ ਉਹ ਮੌਕਾ ਫੇਰ ਸਾਡੇ ਨੇੜੇ ਆ ਰਿਹਾ, ਔਰ ਇਹਦੇ ਅੱਜ ਲਗਭਗ 5 ਮਿਲੀਅਨ ਸਿੱਖ ਡਾਇਸਪੋਰਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ, ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਨਹੀਂ ਹੋਈ ਭਾਰਤ ਦੇ ਹੁਕਮਰਾਨਾਂ ਕੋਲ। ਔਰ ਇਹ ਬੜੀ ਖੁਸ਼ੀ ਔਰ ਮਾਣ ਦੀ ਗੱਲ ਹੈ, ਸਾਡੀ ਅਗਲੀ ਜਨਰੇਸ਼ਨ, ਬੱਚੇ ਬੱਚੀਆਂ, ਉਹ ਭਾਵੇਂ ਅੱਜ ਪੋਲੀਟੀਕਲ ਤੌਰ ਦੇ ਉੱਤੇ ਪੂਰੀ ਜਾਗਰੂਕਤਾ ਨਾਲ ਗੱਲ ਕਰ ਰਹੇ ਨੇ, ਜਾਂ ਜਿਵੇਂ ਤੁਹਾਡੀ ਇਸ ਬੈਲਟ ਦੇ ਵਿੱਚ ਗੱਤਕੇ ਰਾਹੀਂ ਕਿਵੇਂ ਸੈਂਕੜਿਆਂ ਨੌਜਵਾਨ ਬੱਚੇ ਬੱਚੀਆਂ ਇਸ ਪਾਸੇ ਵੱਲ ਤੁਰੇ ਨੇ। ਇਹ ਅਲਟੀਮੇਟਲੀ ਇਸ ਜਨਰੇਸ਼ਨ ਦੇ ਹੱਥ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਖਾਲਿਸਤਾਨ ਦਾ ਝੰਡਾ ਇਹਨਾਂ ਨੇ ਚੁੱਕਿਆ, ਪਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭਗੌੜੇ ਨਹੀਂ ਹੋ ਸਕਦੇ। ਭਾਈ ਮਨੀ ਸਿੰਘ ਜੀ ਨੇ ਕਿਸ ਉਮਰ ਦੇ ਵਿੱਚ ਆ ਕੇ ਸ਼ਹਾਦਤ ਪਾਈ। ਬਾਬਾ ਦੀਪ ਸਿੰਘ ਸ਼ਹੀਦ ਸਾਡੇ ਰੋਲ ਮਾਡਲ ਨੇ। ਈਵਨ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਤੇ ਸ਼ਾਮ ਸਿੰਘ ਅਟਾਰੀ ਵਾਲੇ ਵਰਗੇ ਉਹ ਯੋਧੇ, ਜਿਸ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਮੂਆਂ ਲਹੂ ਨਿਚੋੜ ਸੁੱਟੇ। ਇਹ ਸਾਡੇ ਹਿੱਸੇ ਹੈ ਕਿ ਅਸੀਂ ਆਪਣੇ ਜੀਵਨ ਦਾ ਹਰ ਪਲ ਗੁਰੂ ਨੂੰ ਸਮਰਪਿਤ ਹੋ ਕੇ, ਔਰ ਇਹ ਗੱਲ ਬੜੀ ਅਹਿਮ ਹੈ, ਸਰਹੰਦਰ ਸਿੰਘ ਮਹਿਬੂਬਪੁਰਾ ਦੀਆਂ ਇਹ ਲਾਈਨਾਂ ਨੇ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ, ਜੇ ਲੜ ਮਾਹੀ ਦਾ ਫੜ ਕੇ ਗੁਰੂ ਦਾ ਪੱਲਾ ਉੱਟ ਕੇ ਫੜੀਏ। ਗੁਰੂ ਕਲਗੀਧਰ ਦਾ ਇਕਰਾਰ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਇਹ 10ਵੇਂ ਪਾਤਸ਼ਾਹ ਇਸ ਬਾਗ ਦੇ ਮਾਲੀ ਨੇ, ਉਹਨਾਂ ਦਾ ਇਹ ਇਕਰਾਰ ਹੈ। ਗੱਲ ਸਰ ਕਪੂਰ ਸਿੰਘ ਜਦੋਂ ਉਦਾਸ ਪਲਾਂ ਵਿੱਚ ਵੀ ਹੁੰਦੇ ਸਨ, ਉਹ ਇਹ ਕਹਿੰਦੇ ਸੀ ਕਿ ਨਹੀਂ, ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ, 10ਵੇਂ ਪਾਤਸ਼ਾਹ ਬੌੜੀ ਕਰੇਗਾ, ਸਾਨੂੰ ਕੱਢੇਗਾ। ਸਾਡੇ ਹਾਲਾਤ ਬਣ ਜਾਂਦੇ ਨੇ, ਅੱਜ ਉਹ ਹਾਲਾਤ ਉਸ ਖਿੱਤੇ 'ਚ ਵੀ ਬਣ ਰਹੇ ਨੇ। ਇੰਟਰਨੈਸ਼ਨਲੀ 50 ਤੋਂ ਜ਼ਿਆਦਾ ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਦੁਨੀਆ ਭਰ ਦੇ ਵਿੱਚ ਅੱਜ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ, ਔਰ ਡਾਕਟਰ ਇਕਬਾਲ ਕਰਾਮਤ ਚੀਮਾ ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਖਾਸ ਤੌਰ ਤੇ ਸਾਨੂੰ ਅਗਵਾਈ ਦਿੱਤੀ ਹੈ, ਉਹ ਤੁਹਾਨੂੰ ਬਰੀਫ ਵੀ ਕਰਨਗੇ ਕਿ ਕਿਵੇਂ ਅੱਜ ਅਸੀਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ। ਪਰ ਅਲਟੀਮੇਟਲੀ ਅਗੇਨ ਇਹ ਗੱਲ ਸਾਡੇ ਹਿੱਸੇ ਰਹਿਣੀ ਚਾਹੀਦੀ ਹੈ ਕਿ ਅਸੀਂ ਇਹ ਸਵਾਲ
ਹਰ ਸਿੰਘ ਸਿੰਘਣੀ ਭੁਜੰਗੀ ਭੁਜੰਗੜ ਜਿਹੜੇ ਇਸ ਦੀਵਾਰ 'ਚ ਬੈਠੇ ਨੇ, ਇਹ ਜ਼ਰੂਰ ਆਪਣੇ ਜ਼ਿਹਨ ਦੇ ਵਿੱਚ ਇਹ ਸਵਾਲ ਪੁੱਛੀਏ ਕਿ ਕੌਮ ਦਾ ਘਰ ਬਣ ਰਿਹਾ ਹੈ। ਇਸ ਦੀ ਉਸਾਰੀ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਪੁੱਤਰ ਸਪੁੱਤਰੀਆਂ ਨੇ ਆਪਣੀ ਰੱਤ ਡੋਲੀ ਹੈ। ਅੱਜ ਵੀ ਸਾਡੇ ਹਵਾਰੇ ਤਾਰੇ ਰਾਜੂਆਣੇ ਉਸ ਧਰਤੀ ਦੇ ਉੱਤੇ ਪੈਰਾਂ 'ਚ ਬੀੜੀਆਂ, ਹੱਥਾਂ 'ਚ ਹੱਥਕੜੀਆਂ, ਪਰ ਚਿਹਰੇ ਤੇ ਜਲਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਅਦਾਲਤਾਂ ਦੇ ਵਿੱਚ ਵੀ ਗੂੰਜਦੇ ਨੇ। ਤੇ ਅਸੀਂ ਇਸ ਘਰ ਦੀ ਉਸਾਰੀ ਦੇ ਵਿੱਚ, ਤਾਮੀਰ ਦੇ ਵਿੱਚ ਕੀ ਯੋਗਦਾਨ ਪਾ ਰਹੇ? ਤੇ ਜਦੋਂ ਇਹ ਸਵਾਲ ਅਸੀਂ ਪੁੱਛਾਂਗੇ, ਫਿਰ ਕੋਈ ਭਾਈ ਨੰਦ ਲਾਲ ਵਾਂਗ ਕਲਮ ਫੜ ਲਏਗਾ, ਕੋਈ ਭਾਈ ਕਨਈਆ ਵਾਂਗ ਪਾਣੀ ਦੀ ਮਸ਼ਕ ਚੁੱਕ ਲਏਗਾ, ਕੋਈ ਭਾਈ ਬਜਿੱਤਰ ਸਿੰਘ ਵਾਂਗ ਗੁਰੂ ਦੇ ਥਾਪੜੇ ਨਾਲ ਨਾਗਣੀ ਫੜ ਕੇ ਇਹਨਾਂ ਮਸਤ ਹਾਥੀਆਂ ਦਾ ਜਿਹੜੇ ਅੱਜ ਰਾਜ ਮੱਤ ਦੇ ਵਿੱਚ ਅੰਨੇ ਹੋਏ, ਹੰਕਾਰੇ ਹੋਏ ਨੇ, ਇਹਨਾਂ ਦੇ ਲੋਹੇ ਦੇ ਤਵੇ ਜਿਹੜਾ ਚੀਰ ਕੇ ਹਾਥੀਆਂ ਦੀਆਂ ਮੁਹਾਰਾਂ ਮੋੜ ਦੇਗਾ। ਇਹ ਗੁਰੂ ਕਲਗੀਧਰ ਦੀ ਕਲਾ ਹੈ, ਇਹ ਆਨੰਦਪੁਰ ਦੀ ਨਗਰੀ ਹੈ। ਅਸੀਂ ਸਾਰੇ ਆਨੰਦਪੁਰ ਦੇ ਵਾਸੀ ਹੈ। ਹਰ ਇੱਕ ਦੇ ਵਿੱਚ ਗੁਰੂ ਨੇ ਕੁਛ ਨਾ ਕੁਛ ਰੱਖਿਆ ਹੋਇਆ ਹੈ ਜਿਹੜਾ ਅਸੀਂ ਖਾਲਸਾ ਪੰਥ ਲਈ ਸਮਰਪਿਤ ਕਰ ਸਕਦੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਸਮੂਹ ਗੁਰਦੁਆਰਾ ਕਮੇਟੀ, ਆਪ ਸਮੂਹ ਟਰਨਕ ਦੀਆਂ ਸਿੱਖ ਸੰਗਤਾਂ, ਵੀਰ ਸੰਦੀਪ ਸਿੰਘ ਜਿਨ੍ਹਾਂ ਨੇ ਇਹ ਬੜਾ ਸੁਚੱਜਾ ਉਪਰਾਲਾ ਕੀਤਾ ਔਰ ਜਿਵੇਂ ਇਹਨਾਂ ਨੇ ਕਿਹਾ ਵੀ ਸ਼ੁਰੂਆਤ ਹੈ, ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ, ਆਉਣ ਵਾਲੇ ਸਾਲਾਂ 'ਚ ਵੀ ਤੁਸੀਂ ਇਵੇਂ ਹੀ ਉਤਸ਼ਾਹ ਨਾਲ ਇਸ ਦਿਨ ਨੂੰ ਮਨਾਓਗੇ। ਮੈਂ ਦੇਖ ਰਿਹਾ ਕਿ ਸੰਗਤਾਂ ਜਾ ਰਹੀਆਂ ਨੇ। ਡਾਕਟਰ ਚੀਮਾ ਬਹੁਤ ਐਕਸਲੈਂਟ ਸਪੀਕਰ ਨੇ ਔਰ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਮੈਂ ਸਮਝਦਾ ਕਿ ਅੰਤ ਤੱਕ ਦੀਵਾਨ ਦੇ ਬੈਠੋ ਔਰ ਇਹਨਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਬਲੱਡ ਦੇ ਵਿੱਚ ਐਡਰਨਲਿਨ ਭਰਨ ਵਾਲੀ ਹੋਏਗੀ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਸਪੈਸ਼ਲ ਸਮਾਂ ਕੱਢ ਕੇ ਸਾਨੂੰ ਟਰਲਕ ਦੀ ਸੰਗਤ ਨੂੰ ਇੰਨੇ ਕੀਮਤੀ ਵਿਚਾਰਾਂ ਨਾਲ ਸਾਂਝ ਪਵਾਈ।